ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 6 ਸਤੰਬਰ ਦਿਨ ਹੈਗਾ ਆ ਜੀ ਸੋਮਵਾਰ, ਅਤੇ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ, ਨੰਬਰ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ, ਕਲੋਵਿਸ ਜੈਂਡਰ ਮਾਰਗੇਜ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ, ਰੀਫਾਈਨੈਂਸ ਲਈ ਕਾਲ ਮੋਹਨ ਚੀਮਾ 559 905 2575। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ ਕਾਲ ਇਮੀਗ੍ਰੇਸ਼ਨ ਦੇ ਕਿਸੇ ਵੀ ਮਸਲੇ ਲਈ ਅਟਰਨੀ ਜੇ ਟੇਰਕੀਆਣਾ 415 909 0503। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਨੇਜਰ ਵੁੱਡਲੈਂਡ, ਪਰਮਜੀਤ ਰੰਗੀ ਵੈਕਾਵਿਲ, ਜਰਨੈਲ ਜੋਹਲ ਲਿਨਵੁੱਡ, ਗੁਰਪਾਲ ਸੋਹਲ ਕਲੋਵਿਸ, ਜੀ ਐਂਡ ਟਾਇਰ ਐਂਡ ਲੂਬਲ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਹੈ, ਕਾਲ ਕਰ ਸਕਦੇ ਹੋ। ਨਿੰਮਾ ਸੋਹਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਬਹੁਤ ਹੀ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਨੂੰ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 76 98 ਦੇ ਉੱਤੇ। ਅਤੇ ਆਓ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਦੇ ਹਾਂ। ਪਰ ਸਭ ਤੋਂ ਪਹਿਲਾਂ ਸ਼ਰਧਾਂਜਲੀ ਭੇਟ ਕਰਦੇ ਹਾਂ ਸਰਦਾਰ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ। 6 ਸਤੰਬਰ 1995 ਦੇ ਦਿਨ ਅਣਪਛਾਤੀਆਂ ਲਾਸ਼ਾਂ ਦੇ ਰਾਖੇ ਜਿਹੜੇ ਬਣੇ ਆ, ਉਹ ਆਪ ਕਿਤੇ ਅਣਪਛਾਤੀ ਲਾਸ਼ ਜਿਹੜੀ ਆ ਉਹਨਾਂ ਨੂੰ ਬਣਾ ਦਿੱਤਾ ਗਿਆ। ਉਹਨਾਂ ਦੇ ਉਸ ਸਿਰੜ ਨੂੰ, ਉਹਨਾਂ ਦੇ ਇਸ ਕੁਰਬਾਨੀ ਨੂੰ ਕੋਟਾਨ ਕੋਟ ਆਪਾਂ ਪ੍ਰਣਾਮ ਕਰਦੇ ਹਾਂ। ਜੀ, ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਸੁਪਰੀਮ ਕੋਰਟ ਨੇ ਕਿਸਾਨ ਅੰਦੋਲਨ 'ਤੇ ਪਾਈ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ। ਜੀ ਦੇਖੋ, ਜਿਹੜੀ ਇਸ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਗਈ ਸੀਗੀ ਨਾ, ਇਹ ਮਤਲਬ ਕਿ ਉਹ ਜਿਹੜੇ ਉੱਥੇ ਦੇ ਜਿਹੜੇ ਲੋਕਲ ਲੋਕ ਆ, ਜਿਵੇਂ ਅੱਗੇ ਵੀ ਇੱਕ ਦੋ ਪਟੀਸ਼ਨਾਂ ਗਈਆਂ ਕਿ ਦੇਖੋ ਜੀ ਇਹਦੇ ਨਾਲ ਕੀ ਹੈ ਕਿ ਸਾਡੇ ਕਾਰੋਬਾਰ ਜਿਹੜੇ ਆ ਪ੍ਰਭਾਵਿਤ ਹੁੰਦੇ ਆ, ਜਾਂ ਉਹਨਾਂ ਦੇ ਆਪਣੇ ਜਿਸ ਤਰ੍ਹਾਂ ਦੇ ਤਰਕ ਨੇ, ਜਿਸ ਤਰ੍ਹਾਂ ਦੀਆਂ ਦਲੀਲਾਂ ਜਾਂ ਤਕਲੀਫਾਂ ਹੈਗੀਆਂ, ਉਹ ਸਭ ਨੂੰ ਪਤਾ ਹੀ ਹੈ ਕਿ ਆਪੋ ਆਪਣੀਆਂ ਹੁੰਦੀਆਂ ਹੀ ਨੇ। ਪਰ ਕੁਛ ਪੋਲੀਟੀਕਲ ਮੋਟੀਵੇਟਡ ਕੰਮ ਵੀ ਹੋ ਜਾਂਦਾ ਹੈ ਨਾ, ਕਿ ਇਸ ਪਾਸਿਓਂ ਵੀ ਲਾ ਦਿਓ, ਇਸ ਪਾਸਿਓਂ ਵੀ ਲਾ ਦਿਓ। ਅਤੇ ਅੱਗੇ ਵੀ ਗਈ ਆ ਸੁਣਵਾਈ, ਤਾਂ ਉੱਥੇ ਹੋਈ ਆ, ਸਭ ਨੂੰ ਪਤਾ ਹੀ ਆ, ਅੱਗੇ ਵੀ ਗਈ ਆ ਪਟੀਸ਼ਨ। ਪਰ ਬਹਰਹਾਲ ਐਤਕੀ ਉਹਨਾਂ ਨੇ ਕੀ ਕਿਹਾ ਹੈ, ਐਤਕੀ ਉਹਨਾਂ ਨੇ ਕਿਹਾ ਕਿ ਦੇਖੋ, ਜੇ ਤੁਹਾਨੂੰ ਕੋਈ ਸਮੱਸਿਆ ਹੈ, ਕੋਈ ਤੁਹਾਨੂੰ ਦਿੱਕਤ ਔਰ ਪਰੇਸ਼ਾਨੀ ਕੋਈ ਹੈ ਲੱਗਦਾ, ਤਾਂ ਤੁਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਜਾਓ, ਕਿਉਂਕਿ ਇਹ ਮਤਲਬ ਜਿਹੜਾ ਏਰੀਆ ਵਾ ਉਹ ਬਣਦਾ ਆ ਹਰਿਆਣੇ ਦਾ, ਸੋਨੀਪਤ ਦਾ। ਤਾਂ ਤੁਸੀਂ ਉੱਥੇ ਜਾਓ ਪਹਿਲਾਂ ਹਾਈ ਕੋਰਟ ਦੇ ਵਿੱਚ, ਹਾਈ ਕੋਰਟ 'ਚ ਜਾ ਕੇ ਸੁਣਵਾਈ ਕਰਵਾਓ। ਤਾਂ ਸਿੱਧਾ ਸਾਫ਼ ਸਪਸ਼ਟ ਜਿਹੜਾ ਕਹਿ ਲਓ ਕਿ ਉਹਨਾਂ ਦਾ ਇਸ ਟਾਈਮ ਕੋਰਟ ਦਾ ਰੁਖ ਆ, ਉਹ ਕਲੀਅਰਲੀ ਇਹੀ ਹੈ ਕਿ ਤੁਸੀਂ ਭਾਈ ਜਾਓ, ਜਾ ਕੇ ਉੱਥੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਪਾ ਲਓ। ਫਿਰ ਤੁਹਾਨੂੰ ਜੋ ਵੀ ਕੋ ਮਿਲਦਾ ਹੈ ਤਾਂ ਭਾਈ ਤੁਸੀਂ ਲੈ ਲਓ, ਫਿਰ ਜੇ ਨਹੀਂ ਤਾਂ ਉਸ ਤੋਂ ਬਾਅਦ ਤੁਸੀਂ ਆ ਸਕਦੇ ਹੋ। ਸੋ ਇਸ ਤਰ੍ਹਾਂ ਕਹਿ ਲਓ ਕਿ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਹਾਲ ਫਿਲਹਾਲ ਕੋਈ ਦਖਲ ਦੇਣ ਤੋਂ ਇਨਕਾਰ ਕੀਤਾ ਵਾ। ਦੂਜੇ ਪਾਸੇ ਜੇ ਆਪਾਂ ਕਿਸਾਨੀ ਅੰਦੋਲਨ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਦੀ ਗੱਲ ਕਰੀਏ, ਜਿਹੜੀ ਕਿ ਹੁਣ ਕੱਲ੍ਹ ਨੂੰ ਬਹੁਤ ਵੱਡੀ ਖਬਰ ਹੋਏਗੀ। ਦੇਖੋ, ਕਰਨਾਲ ਦੇ ਵਿੱਚ ਮਹਾਂ ਪੰਚਾਇਤ ਇਹਨਾਂ ਨੇ ਰੱਖੀ ਹੋਈ ਆ ਜੀ। ਉਹਦੇ 'ਚ ਕੀ ਸੀਗਾ ਕਿ ਆਪਾਂ ਨੂੰ ਸਭਨਾਂ ਨੂੰ ਪਤਾ ਕਿ ਇਹਨਾਂ ਨੇ ਡੈਡਲਾਈਨ ਦਿੱਤੀ ਸੀਗੀ, ਜਿਹੜਾ ਕਿਸਾਨ ਸ਼ਹੀਦ ਹੋ ਗਿਆ ਸੀ ਪੁਲਿਸ ਦੀ ਕੁੱਟਮਾਰ ਕਰਕੇ, ਤਾਂ ਇਹਨਾਂ ਨੇ ਡੈਡਲਾਈਨ ਦਿੱਤੀ ਸੀ ਕਿ ਭਾਈ 6 ਸਤੰਬਰ ਤੱਕ ਤੁਸੀਂ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ, ਤਦ ਫਿਰ ਅਸੀਂ ਕੋਈ ਅਗਲਾ ਐਕਸ਼ਨ ਪ੍ਰੋਗਰਾਮ ਉਲੀਕਾਂਗੇ। ਅਤੇ ਤੁਹਾਨੂੰ ਪਤਾ ਹੀ ਹੈ, ਮੁਜ਼ੱਫਰਨਗਰ ਦੀ ਬੜੀ ਧਾਕੜ ਰੈਲੀ ਕਿਸਾਨਾਂ ਨੇ ਕਰ ਦਿੱਤੀ ਹੈ, ਮਹਾਂ ਪੰਚਾਇਤ ਕਰ ਦਿੱਤੀ ਆ।
ਉਸ ਤੋਂ ਬਾਅਦ ਉਹਨਾਂ ਦਾ ਜੋਸ਼ ਆ ਜਿਹੜਾ ਉਹ ਹੋਰ ਵੀ ਠਾਠਾ ਮਾਰਦਾ ਵਾ। ਤਾਂ ਬਹਰਹਾਲ ਹੁਣ ਚੜੂਨੀ ਸਾਹਿਬ ਇਸ ਮਾਮਲੇ 'ਚ ਤੁਹਾਨੂੰ ਪਤਾ ਜੇ ਟਕੈਤ ਥੋੜ੍ਹਾ ਅੱਗੇ ਜਾਂਦੇ ਆ, ਵੈਸੇ ਆਪਾਂ ਵੇਖਿਆ ਹੀ ਸੀਗਾ ਕਿ ਇਹਨਾਂ ਦੀ ਸਹਿਮਤੀ ਅਸਹਿਮਤੀ ਵੀ ਚੱਲਦੀ ਆ। ਟਕੈਤ ਸਾਹਿਬ ਇਹਨਾਂ ਦੀਆਂ ਕੁਛ ਗੱਲਾਂ ਨਾਲ ਅਸਹਿਮਤ ਵੀ ਨਜ਼ਰ ਆਏ ਸਨ ਇਸੇ ਮੁੱਦੇ 'ਤੇ। ਤਾਂ ਇਹ ਉੱਥੇ ਜਿਵੇਂ ਮੁਜ਼ੱਫਰਨਗਰ ਦੇ ਵਿੱਚ ਟਕੈਤ ਬ੍ਰਦਰਸ ਦੁਬਾਰਾ ਉੱਥੇ ਪੈਰ ਜਮਾਉਣ ਦਾ ਯਤਨ ਕਰ ਰਹੇ ਨੇ ਅਤੇ ਉਹ ਥੋੜ੍ਹਾ ਕਾਮਯਾਬ ਹੁੰਦੇ ਵੀ ਨਜ਼ਰ ਆ ਰਹੇ ਨੇ। ਤਾਂ ਇੱਧਰ ਚੜੂਨੀ ਸਾਹਿਬ ਤੁਹਾਨੂੰ ਪਤਾ ਹੀ ਹੈ ਜਿਸ ਤਰੀਕੇ ਨਾਲ ਲੱਗੇ ਆ, ਤਾਂ ਇਹਨਾਂ ਨੇ ਵੀ ਇਹ ਜਿਹੜਾ ਪ੍ਰੋਗਰਾਮ ਹੈ ਮਹਾਂਪੰਚਾਇਤ ਵਾਲਾ ਦੇ ਦਿੱਤਾ। ਹੁਣ ਪ੍ਰਸ਼ਾਸਨ ਜਿਹੜਾ ਵਾ ਉਹਨਾਂ ਨੇ ਪਹਿਲਾਂ ਤਾਂ ਜਗ੍ਹਾ ਨਹੀਂ ਦਿੱਤੀ ਇਹਨਾਂ ਨੂੰ, ਫਿਰ ਉਸ ਤੋਂ ਬਾਅਦ ਮੇਰੇ ਖਿਆਲ ਦੇ ਨਾਲ 144 ਲਾ ਦਿੱਤੀ। ਫਿਰ ਉਸ ਤੋਂ ਬਾਅਦ ਹੁਣ ਖਬਰ ਇਹ ਆ ਰਹੀ ਸੀਗੀ ਕਿ ਇੰਟਰਨੈਟ ਵੀ ਬੰਦ ਕਰ ਦਿੱਤਾ, ਉੱਥੇ ਇੰਟਰਨੈਟ ਵੀ ਬੰਦ ਕਰ ਦਿੱਤਾ ਗਿਆ। ਜਦ ਕਿ ਆਪਾਂ ਵੇਖਿਆ ਕਿ ਠੀਕ ਆ ਕਿ ਕੁਛ ਪੱਤਰਕਾਰਾਂ ਦਾ ਉੱਥੇ ਵਿਰੋਧ ਹੋਇਆ, ਕੁਛ ਸ਼ਰਾਰਤੀ ਤੱਤ ਜਿਹੜੇ ਉਹਨਾਂ ਨੇ ਖਰੂਦ ਮਾੜਾ ਮੋਟਾ ਪਾਇਆ, ਪਰ ਇੰਨਾ ਵੱਡਾ ਇਕੱਠ ਜਿਹੜਾ ਕਿ ਹਰਿਆਣੇ 'ਚ ਉਹਨਾਂ ਵੱਡਾ ਇਕੱਠ ਤੇ ਹੋਣਾ ਵੀ ਨਹੀਂ ਹੈ ਕਿ ਮੁਜ਼ੱਫਰਨਗਰ ਦੇ ਵਿੱਚ ਉੱਥੇ ਕੋਈ ਅਮਨ ਕਾਨੂੰਨ ਨੂੰ ਤੇ ਕੋਈ ਖਤਰਾ ਪੈਦਾ ਨਹੀਂ ਹੋਇਆ। ਜੇ ਆਪਾਂ ਵੇਖੀਏ ਓਵਰਆਲ ਸਾਰਾ, ਜੇ ਆਪਾਂ ਸਿੱਟਾ ਕੱਢੀਏ, ਨਿਚੋੜ ਕੱਢੀਏ, ਤਾਂ ਇਹਨਾਂ ਨੇ ਮਤਲਬ ਕਿ ਉਸੇ ਤਰ੍ਹਾਂ ਦੀ ਉਹ ਫਿਰ ਇਹਨਾਂ ਨੇ ਬੀਨ ਵਜਾਣੀ ਹੁੰਦੀ ਆ ਕਿ ਵੇਖੋ ਜੀ ਅਸੀਂ ਡਰਦੇ ਹਾਂ, ਰਿਊਮਰਸ ਨਾ ਫੈਲ ਜਾਣ, ਹਿੰਸਾ ਨਾ ਹੋ ਜਾਵੇ, ਫਲਾਫਲਾ ਇਹਨਾਂ ਦੇ ਤਰਕ ਹੁੰਦੇ ਆ। ਸੋ ਉਹਨਾਂ ਦੇ ਆਧਾਰ 'ਤੇ ਇਹਨਾਂ ਨੇ ਇਹ ਗੱਲ ਕਹਿ ਦਿੱਤੀ ਆ ਕਿ ਭਾਈ ਅਸੀਂ ਇੰਟਰਨੈਟ ਜਿਹੜਾ ਉਹ ਇੱਕ ਵਾਰੀ ਮੁਲਤਵੀ ਕਰ ਰਹੇ ਹਾਂ। ਜੀ ਸੋ ਮਿੰਟੂ ਜੀ, ਸੋ ਕਾਫੀ ਕੁਛ ਵਾਪਰਿਆ ਵੀ, ਜਿਹੜੀ ਮਹਾਂਪੰਚਾਇਤ ਹੋਈ ਆ, ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਉੱਥੇ ਪਹੁੰਚੇ ਵੀ ਸੀਗੇ। ਸੋ ਥੋੜ੍ਹੀ ਜਿਹੀ ਉਹਦੀ ਵੀ ਅਪਡੇਟ ਜੀ ਕਰ ਦਿਓ, ਕੀ ਕੁਛ ਰਿਹਾ ਜੀ ਉਸ ਪੂਰੇ ਕਾਸੇ ਦੇ ਵਿੱਚ? ਹਾਂਜੀ, ਨਹੀਂ ਉਹਦੇ 'ਚ ਬਹੁਤ ਵੱਡਾ ਇਕੱਠ ਸੀਗਾ। ਦੇਖੋ ਇਕੱਠ ਦੀ ਕੀ ਹੈ ਕਿ ਗਿਣਤੀ ਜਿਹੜੀ ਆ ਉਹ ਇੱਦਾਂ ਨਹੀਂ ਲੱਗਦੀ, ਕਿਉਂਕਿ ਖਾਸ ਮੌਕੇ ਇਹੋ ਜਿਹਾ ਹੁੰਦਾ ਕਿ ਜਿੰਨੀ ਪੰਡਾਲ ਦੇ ਵਿੱਚ ਆਪਾਂ ਨੂੰ ਨਜ਼ਰ ਆਉਂਦੀ ਹੈ ਭੀੜ, ਇਹੋ ਜਿਹੇ ਇਕੱਠਾਂ ਦੇ ਵਿੱਚ ਬਾਹਰ ਬਹੁਤ ਹੁੰਦੀ ਆ, ਕਿਉਂਕਿ ਦੱਸਦੇ ਆ ਕਿ ਬਹੁਤੇ ਲੋਕ ਉੱਥੇ ਪਹੁੰਚ ਹੀ ਨਹੀਂ ਸਕੇ। ਜਿਹੜਾ ਪੰਡਾਲ ਸੀ ਉਹ ਇੱਕ ਦਿਨ ਪਹਿਲਾਂ ਹੀ, ਇੱਕ ਰਾਤ ਪਹਿਲਾਂ ਹੀ ਤਕਰੀਬਨ ਜਿਹੜਾ ਨਾ ਉਹ ਲਾ ਲਓ ਅੱਧਾ ਪੌਣਾ ਜਿਹੜਾ ਭਰ ਗਿਆ ਸੀ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਚਲੋ ਭੀੜ ਦਾ ਇੱਕ ਅੰਕੜਾ ਜੁਟਾਉਣਾ ਬੜਾ ਔਖਾ ਹੁੰਦਾ ਉੱਥੇ, ਜੇ ਆਪਾਂ ਸਾਰੀ ਥਾਂ ਮਿਲੀਏ ਇੱਕ ਮੋਟਾ ਤੌਰ 'ਤੇ ਅੰਦਾਜ਼ਾ ਲਾਈਏ ਜਾਂ ਏਰੀਅਲ ਕੋਈ ਵਿਊ ਹੋਵੇ ਫਿਰ ਉੱਥੇ ਪਤਾ ਲੱਗ ਜਾਂਦਾ। ਹੁਣ ਇਕੱਠ ਦਾ ਮਸਲਾ ਤੇ ਹੈ, ਇਕੱਠ ਤੇ ਆਪਾਂ ਨੂੰ ਪਤਾ ਵਾ ਕਿ ਸਰਬੱਤ ਖਾਲਸਾ ਵਾਲਾ ਵੀ ਲਾ ਮਿਸਾਲ ਸੀ। ਜੀ ਉਸ ਤੋਂ ਬਾਅਦ ਆਪਾਂ ਮੇਰੇ ਖਿਆਲ ਦੇ ਨਾਲ ਭਾਗਾਂ ਵਾਲੇ ਇਸ ਮਾਮਲੇ ਦੇ ਵਿੱਚ ਕਿ ਇਕੱਠ ਆਪਾਂ ਤਕੜੇ ਦੇਖੇ ਨੇ ਆ ਕੁਛ ਸਾਲਾਂ 'ਚ। ਫਿਰ ਆਪਾਂ ਬਰਗਾੜੀ ਦੇ ਵਿੱਚ ਬੜਾ ਵੱਡਾ ਇਕੱਠ ਦੇਖਿਆ ਸੀਗਾ, ਉੱਥੇ ਵੀ ਕਹੀਏ ਕਿ ਹਜ਼ੂਮ ਤੇ ਸੰਗਤ ਜੋ ਸੀ ਉਹਦਾ ਅੰਕੜਾ ਇੱਕ ਅਪਾਰ ਜਿੱਦਾਂ ਕਹਿ ਲਈਏ। ਉਸ ਤੋਂ ਬਾਅਦ ਹੁਣ ਇੱਕ ਇਹ ਤੀਜਾ ਆਪਾਂ ਵੱਡਾ ਲਾ ਮਿਸਾਲ ਇਕੱਠ ਜਿਹੜਾ ਆ ਨਾ ਉਹ ਵੇਖ ਰਹੇ ਹਾਂ। ਤਾਂ ਇਕੱਠਾਂ ਹੁਣ ਜਿਹੜੇ ਦੋ ਇਕੱਠ ਸੀ ਪਿਛਲੇ ਆਪਣੇ, ਉਹਨਾਂ ਦੀ ਪ੍ਰਾਪਤੀ ਆਪਾਂ ਨੂੰ ਪਤਾ ਹੈ, ਉਹ ਸਾਨੂੰ ਨਤੀਜੇ ਨਿਰਾਸ਼ਾਵਾਦੀ ਕਰ। ਹੁਣ ਇੱਥੇ ਵੀ ਦੇਖੋ ਇਹਨਾਂ ਨੇ ਜੋ ਏਜੰਡਾ ਸੈੱਟ ਕੀਤਾ ਸਾਫ਼ ਤੌਰ 'ਤੇ ਉਹ ਆ ਕਿ ਯੂਪੀ ਮਿਸ਼ਨ, ਵੋਟ ਦੀ ਚੋਟ। ਤਾਂ ਇੱਥੇ ਰਾਜਕਰਨਵੀਰ ਸਿੰਘ ਦੀ ਸਮੱਸਿਆ ਜਿਹੜੀ ਆਏਗੀ ਮੇਰੇ ਖਿਆਲ ਦੇ ਨਾਲ, ਇੱਕ ਤਾਂ ਇਹ ਆਏਗੀ ਕਿ ਜੇ ਤੁਸੀਂ ਸਾਰੇ ਦੀ ਸਾਰੀ ਤਾਕਤ ਇੱਧਰ ਝੋਕੋਗੇ ਤਾਂ ਫਿਰ ਬਾਰਡਰ ਦੀ ਜਿਹੜੀ ਮੋਰਚਾਬੰਦੀ ਕੀਤੀ ਆ ਉਹ ਕਮਜ਼ੋਰ ਪਵੇਗੀ। ਔਰ ਇਹਦੇ ਨਾਲ ਕੀ ਆ ਕਿ ਚੜੂਨੀ ਸਾਹ ਵਾਲਾ ਜਿਹੜਾ ਗਰੁੱਪ ਆ ਨਾ, ਮੇਰੇ ਖਿਆਲ ਦੇ ਨਾਲ ਉਹ ਵੀ ਹੁਣ ਖੁੱਲ੍ਹ ਕੇ ਖੇਡੇਗਾ ਜਿਵੇਂ ਮਹਾਂਪੰਚਾਇਤ ਵਗੈਰਾ ਜੀ। ਤੀਜੀ ਚੀਜ਼ ਜਿਹੜੀ ਯੂਪੀ ਨੂੰ ਜੇ ਆਪਾਂ ਮੱਦੇ ਨਜ਼ਰ ਰੱਖ ਕੇ ਸੋਚੀਏ, ਜੋ ਮੇਰੇ ਮਾਈਂਡ ਦੇ ਵਿੱਚ ਇੱਕ ਬੜਾ ਵੱਡਾ ਸਮੀਕਰਨ ਆ ਜਿੰਨਾ ਕੋਈ ਯੂਪੀ ਬਾਰੇ ਮੈਂ ਜਾਣਦਾ, ਕਿਉਂਕਿ ਉਹ ਆਪਣੇ ਇੱਥੇ ਜੱਟ ਆ ਗਏ ਤੇ ਉੱਥੇ ਜਾਟ ਆ ਗਏ, ਫਰਕ ਕੋਈ ਜ਼ਿਆਦਾ ਨਹੀਂ ਹੈ। ਤਾਂ ਹੁਣ ਜਿਹੜੇ ਜੱਟ ਨੇ ਉੱਥੋਂ ਦੇ, ਜਿਹੜੇ ਵੈਸਟਰਨ ਯੂਪੀ ਦੇ ਖਾਸ ਤੌਰ 'ਤੇ, ਉੱਥੇ 40-45 ਸੀਟਾਂ ਇਹੋ ਜਿਹੀਆਂ ਜਿੱਥੇ ਜੱਟ ਵੋਟ ਜਿਹੜੀ ਹੈ ਨਾ ਫੈਸਲਾ ਕਰਦੀ ਹੈ। ਉਹਦੇ 'ਚ ਰੁੜਕੀ ਤੱਕ ਆਪਣੇ ਮੇਰਠ ਤੱਕ ਚਲੇ ਜਾਓ ਤੁਸੀਂ, ਇਹ ਸਾਰੀ ਬੈਲਟ ਬਣ ਜਾਂਦੀ ਆ। ਹੁਣ ਰੌਲਾ ਕੀ ਆ, ਜਿਹੜੀ ਅਸਲ ਗੱਲ ਆ, ਨਰੇਸ਼ ਟਕੈਤ ਹੋਰੀ, ਰਕੇਸ਼ ਟਕੈਤ ਹੋਰੀ ਤੇ ਗੱਲਾਂ ਦੱਸਣਗੇ ਨਹੀਂ ਕਦੇ। ਇਹਨਾਂ ਨੇ ਤਾਂ ਉੱਥੇ ਜੋ ਕੀਤਾ ਸੀਗਾ ਸਭ ਨੂੰ ਪਤਾ ਹੀ ਆ ਕਿ ਮੁਜ਼ੱਫਰਨਗਰ ਦੰਗਿਆਂ 'ਚ ਇਹਨਾਂ ਦੀ ਭੂਮਿਕਾ ਕਿਸ ਤਰ੍ਹਾਂ ਦੀ ਉੱਥੇ ਰਹੀ ਸੀ, ਜਦ ਕਿ ਇਹਨਾਂ ਦੇ ਬਾਪ ਨੇ ਹਮੇਸ਼ਾ ਜਾਟਾਂ ਦੀ ਤੇ ਮੁਸਲਮਾਨਾਂ ਦੀ ਏਕਤਾ ਰੱਖੀ ਸੀ। ਚਲੋ ਉਹ ਏਕਤਾ ਟੁੱਟੀ। ਹੁਣ ਗੱਲ ਕੀ ਆ ਕਿ ਤੁਸ਼ਟੀਕਰਨ ਤੇ ਦੂਜੀਆਂ ਪਾਰਟੀਆਂ ਨੇ ਵੀ ਕੀਤਾ ਹੈ ਨਾ, ਇਹ ਤਾਂ ਆਪਾਂ ਨੂੰ ਵੀ ਪਤਾ ਕਿ ਉਹਨਾਂ ਨੇ ਮੁਸਲਮਾਨਾਂ ਦੀ ਵੋਟ ਨੂੰ ਇਕੱਠਿਆਂ ਆਪਣੇ ਵੱਲ ਭੁਗਤਾਉਣ ਵਾਸਤੇ ਤੁਸ਼ਟੀਕਰਨ ਦੀ ਨੀਤੀ ਤਾਂ ਉਹਨਾਂ ਨੇ ਵੀ ਅਪਣਾਈ ਆ।
ਦੇਖੋ ਇਹ ਇੱਕ ਬੜਾ ਗੰਦਾ ਚਿਹਰਾ ਨਜ਼ਰ ਆਉਂਦਾ ਸਾਡੀ ਇੱਥੋਂ ਦੀ ਪੋਲਿਟਿਕਸ ਦਾ, ਕਿ ਇਸ ਤਰ੍ਹਾਂ ਜੋੜ ਤੋੜ ਕੀਤੇ ਜਾਂਦੇ ਆ। ਸੋ ਉਸ ਤੋਂ ਬਾਅਦ ਫਿਰ ਬਹੁਤ ਲੰਮੇ ਸਮੇਂ ਤੱਕ ਜਦੋਂ ਇਹ ਤੁਸ਼ਟੀਕਰਨ ਚੱਲਿਆ, ਫਿਰ ਉਸ ਤੋਂ ਬਾਅਦ ਜਿਹੜਾ ਇੱਕ ਦੌਰ ਆਇਆ ਨਰਿੰਦਰ ਮੋਦੀ ਦਾ ਆਪਾਂ ਦੌਰ ਕਹਿੰਦੇ ਆ, ਜੀ ਕਿ ਉਹਦੇ ਵਿੱਚ ਜਿਹੜੇ ਹੁਣ ਜਾਟ ਆ ਉੱਥੋਂ ਦੇ ਹੈ ਤਾਂ ਬੇਸਿਕਲੀ ਹਿੰਦੂ ਨੇ ਨਾ। ਤਾਂ ਹੋਇਆ ਕਿ ਲੜਿਆ ਵੀ ਪਹਿਲਾਂ ਤਾਂ ਜਾਤੀ ਉੱਥੇ ਮੁਸਲਮਾਨਾਂ ਦੇ ਨਾਲ ਜਿਹੜੇ ਦੰਗੇ ਹੋਏ ਆ। ਕਦੇ ਹੁਣ ਆਪਾਂ ਕਦੇ ਇਹ ਥੋੜੀ ਸੁਣਦੇ ਆ ਕਿ ਗੁਪਤਿਆਂ ਦੇ ਮੁੰਡੇ ਤੇ ਫਲਾਣੇ, ਉਹ ਥੋੜੀ ਆ ਕੇ ਮੁੰਡੇ ਲੜਦੇ ਥੱਲੇ, ਲੜਨ ਨੂੰ ਇਹੀ ਹੈ। ਅੱਛਾ, ਹੁਣ ਜਿਹੜਾ ਉਹ ਮਾਮਲਾ ਹੈ ਦੰਗਿਆਂ ਵਾਲਾ, ਉਸ ਤੋਂ ਬਾਅਦ ਦਾ ਜਿਹੜਾ ਪਾਟਕ ਹੈ, ਉਸ ਤੋਂ ਬਾਅਦ ਉਹਨਾਂ ਨੂੰ ਇੱਕ ਸਵੈ ਮਾਣ ਦਾ, ਜਿੱਦਾਂ ਕਹਿ ਲਓ ਨਾ ਕਿ ਉਹ ਨਸ਼ਾ ਲਾ ਦਿੱਤਾ ਗਿਆ। ਤੇ ਵੇਖਿਆ ਕਿ ਦਹਾਕਿਆਂ ਤੱਕ ਜਿਹੜੇ ਮੁਸਲਮਾਨਾਂ ਦੀ ਇੰਨੀ ਬੱਲੇ ਬੱਲੇ ਸੀ, ਪੁੱਛ ਪ੍ਰਤੀਤ ਸੀ ਰਾਜਨੀਤੀ 'ਚ, ਉਹ ਹੁਣ ਚਲੇ ਗਏ ਹਾਸ਼ੀਏ ਤੇ ਆਜ਼ਮ ਖਾਨ ਵਰਗੇ ਸੁੱਟ ਦਿੱਤੇ ਜੇਲ੍ਹ ਦੇ ਵਿੱਚ ਜਿਹੜੇ ਮੁਸਲਮਾਨਾਂ ਦੇ ਚਿਹਰੇ ਸੀ। ਤਾਂ ਹੁਣ ਐ ਟਿਕਾਣੇ ਲੱਗੀ ਪਈ ਆ ਗੱਲ। ਸੋ ਇਸ ਕਰਕੇ ਇੱਕ ਇਹ ਬਹੁਤ ਵੱਡਾ ਫੈਕਟਰ ਰਹੇਗਾ। ਇਹ ਕਿਸਾਨ ਆਗੂ ਕੋਈ ਸਮਝੇ ਜਾਂ ਸਮਝ ਕੇ ਦੱਸੇ ਜਾਂ ਨਾ ਦੱਸੇ, ਤੁਹਾਨੂੰ ਇਹ ਗੱਲ ਹਮੇਸ਼ਾ ਉੱਤੇ ਇੱਕ ਚੈਲੰਜ ਦੇ ਤੌਰ ਤੇ ਰਹੇਗੀ ਕਿ ਉਹ ਜਿਹੜੀ ਪਰਸੈਪਸ਼ਨ, ਕਿਉਂਕਿ ਕੁਛ ਥੋੜਾ ਬਹੁਤਾ ਵਿਕਾਸ ਵੀ ਹੋਇਆ, ਥੋੜਾ ਹੋਇਆ ਬਹੁਤਾ ਹੋਇਆ ਮੈਨੂੰ ਪਤਾ ਨਹੀਂ ਇਸ ਬਾਬਤ, ਪਰ ਉਹ ਇਲਾਕਾ ਥੋੜਾ ਜਿਹਾ ਵਿਕਾਸ ਹੁੰਦਾ ਜੇ ਤਾਂ ਇੱਕ ਵਿਕਾਸ ਦਾ ਮਸਲਾ, ਇੱਕ ਉਹਦਾ ਧਰਮ ਵਾਲਾ ਮਸਲਾ। ਤਾਂ ਜਿਹੜੀ ਪਰਸੈਪਸ਼ਨ ਧਰਮ ਦੇ ਆਧਾਰ ਤੇ ਬਣਦੀ ਆ ਕਿ ਭਾਈ ਘੱਟੋ ਘੱਟ ਆਹ ਬੰਦਾ ਜਿਹੜਾ ਉਹ ਸਾਡਾ, ਹੁਣ ਦੇਖੋ ਇੱਕ ਵੈਰੀ ਮਿੱਥ ਦਿੱਤਾ ਜਾਂਦਾ ਨਾ, ਖਲਾਇਕ ਮਿੱਥ ਦਿੱਤਾ ਜਾਂਦਾ ਕਿ ਉਸ ਬੰਦੇ ਨੂੰ ਇਹੀ ਬੰਦਾ ਨੁਕਰੇ ਲਾ ਸਕਦਾ। ਉਸ ਚੈਲੰਜ ਨੂੰ ਇਹ ਸਰ ਕਿਵੇਂ ਕਰਨਗੇ, ਬਹੁਤ ਵੱਡਾ ਸਵਾਲ ਹੈ। ਜੀ 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 ਬਿਲਕੁਲ। ਹੁਣ ਕਰਨਾਲ ਵਾਲਾ ਵੀ ਵੇਖਦੇ ਆ ਇੱਥੇ ਕੀ ਜਿਹੜਾ ਬਣਦਾ, ਜਿੱਦਾਂ ਤੁਸੀਂ ਦੱਸਿਆ ਆ ਵੀ ਇੰਟਰਨੈਟ ਬੰਦ ਕਰ ਦਿੱਤਾ। ਉੱਧਰ ਜੰਮੂ ਤੋਂ ਖਬਰ ਸੀਗੀ, ਕਹਿੰਦੇ ਕੁਛ ਕੁ ਥਾਵਾਂ ਦੇ ਉੱਤੇ ਇੰਟਰਨੈਟ ਜਿਹੜਾ ਉੱਧਰ ਉਹਨਾਂ ਨੇ ਚਲਾ ਰਹੇ ਆ। ਹੁਣ ਨਹੀਂ, ਚੱਲ ਪਿਆ ਸੀ ਇੰਟਰਨੈਟ, ਚੱਲ ਪਿਆ ਸੀ। ਉਹ ਵੈਸੇ ਮੇਰੇ ਖਿਆਲ ਦੇ ਨਾਲ ਕੋਰਟ ਕਚਹਿਰੀ ਤੱਕ ਜਾਣਾ ਪਿਆ ਮਸਲਾ ਲੈ ਕੇ, ਤੇ ਪਰੰਤੂ ਉਸ ਤੋਂ ਬਾਅਦ ਇੰਟਰਨੈਟ ਚਲਾ ਦਿੱਤਾ ਗਿਆ ਸੀ। ਉਹ ਚਲਾਇਆ ਸੀ ਫੇਜ਼ਸ ਦੇ ਵਿੱਚ, ਜਿਵੇਂ ਮੰਨ ਲਓ ਪਹਿਲਾਂ ਸ਼ਾਇਦ 2G 3G, ਫਿਰ ਉਸ ਤੋਂ ਬਾਅਦ ਮੈਨੂੰ ਲੱਗਦਾ 4G ਸੇਵਾਵਾਂ ਵੀ ਚਲਾ ਦਿੱਤੀਆਂ। ਪਰ ਮੁਲਤਵੀ ਹੋਣ ਲੱਗਿਆ। ਇੰਡੀਆ 'ਚ ਸਭ ਤੋਂ ਜ਼ਿਆਦਾ, ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਇੰਟਰਨੈਟ ਬੈਨ ਹੁੰਦਾ ਹੈ। ਮਾੜੀ ਜੀ ਕਿਤੇ ਗੱਲ, ਆਪ ਵੀ ਤਾਂ ਇਹਨਾਂ ਦੀ ਨਲਾਇਕੀ ਹੈ, ਆਪਦੇ ਇਹਨਾਂ ਦੇ ਨਾਕਾਮ ਹੁੰਦੇ। ਕਿ ਆਪਾਂ ਕਈ ਵਾਰੀ ਵੇਖਿਆ ਬਿਨਾਂ ਗੱਲ ਤੋਂ, ਬਿਨਾਂ ਵਜ੍ਹਾ ਤੋਂ ਵੀ ਕਈ ਵਾਰ ਇੰਟਰਨੈਟ ਬੰਦ ਕਰ ਦਿੱਤਾ ਜਾਂਦਾ। ਉਹ ਇੱਕ ਵਾਰੀ ਰਾਜਸਥਾਨ ਦੇ ਵਿੱਚ ਤੇ ਗੈਂਗਸਟਰ ਦਾ ਸੀਗਾ ਮੌਤ ਦਾ ਮਾਮਲਾ, ਤੇ ਇਨਕਾਊਂਟਰ ਦਾ ਮਾਮਲਾ ਸੀ, ਤਦ ਵੀ ਕਰ ਦਿੱਤਾ ਗਿਆ ਸੀਗਾ। ਇਨਕਾਊਂਟਰ ਤੁਸੀਂ ਕੀਤਾ, ਠੀਕ ਹੈ ਨਾ। ਸਵਾਲ ਤੁਹਾਡੇ ਤੋਂ ਉੱਠ ਰਿਹਾ ਇੰਟਰਨੈਟ। ਹੁਣ ਇੰਟਰਨੈਟ ਬੰਦ ਹੋਣ ਦਾ, ਦੇਖੋ ਇਹ ਤਾਂ ਬੜਾ ਸਿੰਪਲ ਭਾਸ਼ਾ 'ਚ ਕਹਿ ਦਿੰਦੇ ਲਾਅ ਐਂਡ ਆਰਡਰ। ਲਾਅ ਐਂਡ ਆਰਡਰ ਤੁਸੀਂ ਜਿਹੜਾ ਲੋਕਾਂ ਨੇ ਜਿੰਮਾ ਸਾਂਭਿਆ, ਤੁਸੀਂ ਵੇਖੋ। ਪਹਿਲੀ ਗੱਲ ਤਾਂ ਇਹ ਹੈ ਕਿ ਚਲੋ ਠੀਕ ਆ, ਮੈਸੇਂਜਰ ਐਪ ਵਗੈਰਾ ਜੋ ਵੀ ਹੈ, ਤੁਸੀਂ ਉਹ ਖਾਤੇ ਛੇਤੀ ਬਲੌਕ ਕਰੋ, ਤੁਹਾਡਾ ਮੈਕੈਨਿਜ਼ਮ ਇੱਦਾਂ ਦਾ ਹੋਣਾ ਚਾਹੀਦਾ। ਦੂਜੀ ਗੱਲ ਇਹ ਹੈ ਕਿ ਅੱਜ ਕੱਲ੍ਹ ਸਿਸਟਮ ਖੜ ਜਾਂਦਾ ਹੈ ਸਾਰਾ, ਤੁਹਾਡੀ ਇਕੋਨਮੀ 'ਤੇ ਬੜੀ ਸੱਟ ਵੱਜਦੀ ਹੈ। ਚਾਹੇ ਉਹ ਜੰਮੂ ਕਸ਼ਮੀਰ ਆ, ਚਾਹੇ ਉਹ ਪੰਜਾਬ ਆ। ਆਪਾਂ ਨੂੰ ਯਾਦ ਹੋਣਾ ਜਦੋਂ ਇਹਨੂੰ ਸਰਸਿਆਂ ਦੇ ਨੂੰ ਹੋਈ ਹੈ ਸਜ਼ਾ, ਉਦੋਂ ਆਪਣਾ ਇੰਟਰਨੈਟ ਪੰਜਾਬ ਦੇ ਵਿੱਚ ਬੜਾ ਬੰਦ ਰਿਹਾ ਸੀ। ਤੇ ਮੈਂ ਮੋਟਾ ਜਿਹਾ ਅੰਦਾਜ਼ਾ ਲਾਉਂਦਾ ਸੀਗਾ ਕਿ ਕਈ ਹਜ਼ਾਰ ਕਰੋੜ ਰੁਪਏ ਦਾ ਚੂਨਾ ਤੇ ਇੰਟਰਨੈਟ ਕਰਕੇ ਸਾਡੀ ਇਕੋਨਮੀ ਨੂੰ ਲੱਗ ਗਿਆ ਲੱਗਦਾ। ਜੀ ਜੀ ਬਿਲਕੁਲ। ਸੋ ਲਾਅ ਐਂਡ ਆਰਡਰ ਇਹਨਾਂ ਦੇ ਹੱਥ ਦੇ ਵਿੱਚ, ਤਾਂ ਬਸ ਇੰਟਰਨੈਟ ਬੰਦ ਕਰਨ ਤੇ ਇਹਨਾਂ ਦਾ ਹੈਗਾ ਆ। ਜਦੋਂ ਇੰਟਰਨੈਟ ਵੀ ਇਹਨਾਂ ਦੇ ਹੱਥ ਹੀ ਹੈ ਨਾ। ਬਸ 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 ਸੋ ਕਾਲ ਡੈਮੋਕ੍ਰੇਸੀ ਇੱਦਾਂ ਚੱਲਦੀ ਇਹਨਾਂ ਦੀ। ਅਗਲੀ ਗੱਲ ਕਰ ਲਈਏ, ਪੰਜਾਬ ਵਿਜੀਲੈਂਸ ਦਾ ਦਾਅਵਾ ਸੁਮੇਧ ਸੈਣੀ ਤੇ ਉਹਨਾਂ ਦੇ ਵਕੀਲਾਂ ਨੇ ਝੂਠ ਬੋਲਿਆ। ਹੈਰਾਨ ਤਾਂ ਨਹੀਂ ਹੋ ਗਏ ਕਿਤੇ ਗੱਲ ਤੇ? ਨਹੀਂ, ਮੈਂ ਹੈਰਾਨ ਨਹੀਂ ਹੈ, ਕਿਉਂਕਿ ਮੈਂ ਇਸ ਬੰਦੇ ਦਾ ਨਾ ਸਾਰਾ ਚਿੱਠਾ ਫੋਲਿਆ ਤਾਂ ਮਤਲਬ ਕਿ ਪੜ੍ਹਿਆ ਹੋਇਆ ਕਹਿ ਸਕਦੇ ਆਪਾਂ। ਇਹ ਬੰਦਾ ਤੇ ਇਹੋ ਜਿਹਾ ਬੰਦਾ ਹੈ, ਅੱਜ ਵੀ ਤੁਹਾਨੂੰ ਨਾ ਦੂਜੇ 'ਚ ਇੱਕ ਆਰਟੀਕਲ ਮਿਲ ਜਾਏਗਾ, ਜੇ ਕਿਤੇ ਫੁਰਸਤ ਹੋਵੇ ਤੇ ਪੜ੍ਹ ਲਿਓ। ਉਹਦਾ ਸਰਲੇਖ ਜੇ ਤੁਸੀਂ ਸਰਚ ਕਰਨਾ ਹੋਵੇ, ਉਹ ਲੈਟਰ TS ਠਾਕਰ wrote letter to Supreme Court ਅਕੋਰਡਿੰਗ, ਮਤਲਬ ਕਿ ਸੁਮੇਧ ਸੈਣੀ ਲਿਖ ਲਿਓ, ਜਾਂ ਤੂੰ ਮਤਲਬ ਕਿ ਕੁਛ ਵੀ ਲਾ ਕੇ ਸੁਮੇਧ ਸੈਣੀ ਨਾਲ ਲਿਖ ਲਿਓ, ਉਹ ਆ ਜਾਣਾ। ਦਾ ਹਿੰਦੂ ਦਾ ਰਹੇਗਾ ਉਹ। ਉਹਦੇ ਵਿੱਚ ਜਿਹੜਾ ਉਹ ਲੈਟਰ ਮਤਲਬ ਕਿ ਭੇਜਿਆ ਸੀ, ਉਸ ਸਮੇਂ TS ਠਾਕੁਰ ਜੀ ਜਿਹੜੇ ਸੀਗੇ ਨਾ, ਉਹ ਆਪਣੇ ਕਿ ਹਾਈ ਕੋਰਟ ਦੇ ਵਿੱਚ ਜੱਜ ਸਨ। ਫਿਰ ਉਹ ਬਾਅਦ ਦੇ ਵਿੱਚ ਤੁਹਾਨੂੰ ਯਾਦ ਹੋਣਾ CJI ਵੀ ਬਣੇ ਸਨ। ਬੜੇ ਸੈਂਸਿਟਿਵ ਇਨਸਾਨ ਸਨ,
ਤੇ ਜੱਜਾਂ ਦਾ ਵਰਕਲੋਡ ਵੇਖ ਕੇ ਇੱਕ ਵਾਰੀ ਚੱਲਦੀ ਮਤਲਬ ਕਿ ਸ਼ਾਇਦ ਪ੍ਰੈਸ ਕਾਨਫਰੰਸ ਸੀ ਜਾਂ ਕੋਈ ਸਮਾਗਮ ਸੀ, ਉਹ ਰੋ ਵੀ ਪਏ ਸਨ ਜਦੋਂ ਉਹ ਜਾਣ ਲੱਗੇ ਕਿ ਅਸੀਂ ਕੁਝ ਵੀ ਨਹੀਂ ਕਰ ਪਾ ਰਹੇ ਜੁਡੀਸ਼ਰੀ ਵਾਸਤੇ, ਇਹਨੇ ਮਤਲਬ ਕਿ ਸੈਂਸਿਟਿਵ ਇਨਸਾਨ। ਤਾਂ ਇੱਕ ਲੈਟਰ ਜਾਂਦਾ, ਉਹ ਲੈਟਰ ਐਕਸੈਸ ਕੀਤਾ ਸੀ ਉਹਨਾਂ ਟਾਈਮਾਂ 'ਚ ਕੰਵਰ ਸੰਧੂ ਦਾ ਪੱਤਰਕਾਰੀ 'ਚ ਵੀ ਤੁਹਾਨੂੰ ਪਤਾ ਹੀ ਇੱਕ ਨਾਂ ਸੀਗਾ ਕੰਵਰ ਸੰਧੂ, ਅੱਜ ਵੀ ਹੈ। ਕੰਵਰ ਸੰਧੂ ਹੋਰਾਂ ਦਾ ਚੈਨਲ ਸੀ ਜਿਹੜਾ, ਇਹਨਾਂ ਨੇ ਵੀ ਐਕਸੈਸ ਕੀਤਾ ਸੀ ਉਹ ਲੈਟਰ। ਬੜੀ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਤੁਸੀਂ ਜੁਡੀਸ਼ਰੀ 'ਚ ਇਸ ਤਰ੍ਹਾਂ ਦੀਆਂ ਚੀਜ਼ਾਂ ਐਕਸੈਸ ਕਰਦੇ ਹੋ। ਅੱਛਾ ਚਲੋ, ਉਹ ਮੈਂ ਹਵਾਲਾ ਇਸ ਕਰਕੇ ਦੇ ਰਿਹਾ ਤਾਂ ਕਿ ਤੁਸੀਂ ਵੀ ਪੜ੍ਹ ਲਵੋ ਕਿਤੇ ਵੇਲ ਮਿਲੇ, ਫੁਰਸਤ ਮਿਲੇ। ਤਾਂ ਉਹਦੇ 'ਚ ਕੀ ਆ ਕਿ ਸਾਫ਼ ਤੌਰ 'ਤੇ ਦੱਸਿਆ ਗਿਆ ਕਿ ਉਸ ਸਮੇਂ ਵਿਜੀਲੈਂਸ ਦਾ ਜਿਹੜਾ ਚੀਫ ਸੀਗਾ ਸੈਣੀ, ਇਹ ਜੱਜਾਂ ਦੇ ਫੋਨ ਟੇਪ ਤੱਕ ਕਰਾ ਰਿਹਾ ਸੀ, ਔਰ ਜੱਜਾਂ ਨੂੰ ਡਰ ਸੀ ਕਿ ਸਾਡੇ ਤੇ ਫਾਲਸ ਮੁਕੱਦਮੇ ਲਾਏ ਜਾ ਸਕਦੇ ਆ, ਜਾਂਚ ਪੜਤਾਲ ਖੋਲੀ ਜਾ ਸਕਦੀ। ਕਿਉਂ? ਕਿਉਂਕਿ ਇਹਦਾ ਮਾਮਲਾ ਹਾਈ ਕੋਰਟ 'ਚ ਸੀ, ਜਿਹੜੇ 2 ਬੰਦੇ ਚੱਕ ਕੇ ਨਾ ਖਪਾਏ ਸੀ, ਸੈਣੀ ਮੋਟਰਸ ਵਾਲੇ ਉਹ ਮਾਮਲੇ, ਤੁਹਾਨੂੰ ਯਾਦ ਹੋਣਾ। ਤਾਂ ਤੁਸੀਂ ਹਿਸਾਬ ਲਾ ਲਓ, ਜਿਹੜਾ ਬੰਦਾ ਚੱਲਦੇ ਮੁਕੱਦਮੇ 'ਚ TS ਠਾਕੁਰ ਜੀ ਵਰਗੇ ਜਿਹੜੇ ਲੈਟਰ ਲਿਖ ਰਹੇ ਨੇ, ਜੁਡੀਸ਼ਰੀ ਤੋਂ ਡਰ ਹੀ ਨਹੀਂ ਰਿਹਾ, ਉਹ ਇਹ ਤਾਂ ਮਾਮੂਲੀ ਗੱਲਾਂ ਹੋ ਜਾਂਦੀਆਂ ਨੇ। ਖੈਰ, ਇਹਦੇ 'ਤੇ ਇੱਕ ਹੋਰ ਵੀ ਆ ਚੱਕਰ, ਮੈਂ ਤੁਹਾਨੂੰ ਦੱਸਾਂ ਕਿ ਵੀਕਐਂਡ ਦੇ ਵਿੱਚ ਹੋਇਆ ਕੀ ਆ ਕਿ ਇੱਕ ਵਿਜੀਲੈਂਸ ਦਾ ਜਿਹੜਾ ਟੈਕਨੀਕਲ ਡਿਪਾਰਟਮੈਂਟ ਦਾ ਉਹਨਾਂ ਦਾ ਹੈਡ ਆ, ਉਹ ਕਿਤੇ ਜਾਂਦਾ ਪਿਆ ਸੀ ਇੱਧਰ, ਜੇ ਤੁਸੀਂ ਕਿਤੇ ਲੰਘੇ ਹੋਵੋ ਤਾਂ ਜਿਹੜਾ ਚੱਪੜਚਿੜੀ ਵਾਲਾ ਯਾਦਗਾਰ ਵਾਲਾ ਸਥਾਨ ਆ, ਉਹਦੇ ਲਾਗੇ ਜਿਹੜੀ ਉਹ ਸੜਕ ਲੰਘਦੀ ਹੈ, ਜਿਹੜੀ ਪਰਾ ਪਿੰਡਾਂ ਦੇ ਵਿੱਚ ਦੀ ਖਰੜ ਨੂੰ ਜੋੜਦੀ ਆ, ਉਸ ਸੜਕ 'ਤੇ ਰਾਤ ਨੂੰ, ਕਿਉਂਕਿ ਥੋੜ੍ਹੀ ਸੁੰਨ ਮਸੁੰਨ ਹੁੰਦੀ ਆ, ਉੱਥੇ ਰੋਕ ਕੇ 2 ਮੁੰਡਿਆਂ ਨੇ ਤੇ ਵਿਜੀਲੈਂਸ ਵਾਲਾ ਕੁੱਟ ਕੱਤਿਆ। ਹੁਣ ਇਸ ਚੀਜ਼ ਨੂੰ ਥੋੜਾ ਇਹ ਐਂਗਲ ਦੇ ਕੇ ਦੇਖਿਆ ਜਾ ਰਿਹਾ ਕਿ ਉਹ ਜਿਸ ਤਰ੍ਹਾਂ ਕੋਈ ਵੀਡੀਓ ਵਾਇਰਲ ਹੋਣ ਦੀ ਉਹ ਗੱਲ ਕਰ ਰਹੇ ਸਨ ਵਾਰ-ਵਾਰ, ਕਿ ਹੋ ਸਕਦਾ ਜਿਹੜੀ ਸੈਣੀ ਦੇ ਵੀਡੀਓ ਨਿਕਲੇ ਆ ਕੋਈ ਰੰਜਿਸ਼ ਉਹਦੀ ਹੋਵੇ, ਇਹ ਵੀ ਸਿਆਪਾ ਨਾਲ ਇਹ ਚੱਲ ਰਿਹਾ ਹੈ। ਹੁਣ ਤੀਜੀ ਗੱਲ ਜਿਹੜੀ ਆ ਉਹ ਇਹ ਆ ਗਈ ਆ ਤੇ ਉਹਦੇ ਵਿੱਚ ਹੁਣ ਵਿਜੀਲੈਂਸ ਕਹਿ ਰਹੇ ਆ ਕਿ ਇਹਨਾਂ ਨੇ ਗਲਤ ਇਨਫੋਰਮੇਸ਼ਨ ਦਿੱਤੀ ਹੈ। ਦੇਖੋ, ਕੋਰਟ ਦੇ ਵਿੱਚ ਨਾ ਤੁਸੀਂ ਜਿਵੇਂ ਆਪਾਂ ਸੰਸਦ ਕਹਿੰਦੇ ਕਿ ਸੰਸਦ ਦੇ ਵਿੱਚ ਤੁਸੀਂ ਕੋਈ ਗਲਤ ਗੱਲ ਕਰੋਗੇ ਤਾਂ ਵਿਸ਼ੇਸ਼ ਅਧਿਕਾਰ ਹਾਨਣ ਵਾਲਾ ਮਾਮਲਾ ਆ ਜਾਂਦਾ, ਜੇ ਤੁਸੀਂ ਸਾਬਤ ਹੋ ਜਾਂਦੇ ਹੋ ਕਿ ਤੁਸੀਂ ਝੂਠੇ ਹੋ, ਗੁੰਮਰਾਹ ਕਰ ਰਹੇ ਹੋ ਵਗੈਰਾ ਵਗੈਰਾ। ਤਾਂ ਇੱਥੇ ਵੀ ਕੀ ਹੁੰਦਾ ਕਿ ਅਦਾਲਤ ਦੇ ਵਿੱਚ ਜਿੱਦਾਂ ਆਪਾਂ ਐਫੀਡੇਵਿਟ ਦਿੰਦੇ ਹਾਂ, ਕਈ ਵਾਰ ਅੰਡਰਟੇਕਿੰਗ ਜਾਂ ਐਫੀਡੇਵਿਟ ਕੁਛ ਵੀ ਦਿੰਦੇ ਹੋ ਤੁਸੀਂ, ਜੇ ਕੋਈ ਚੀਜ਼ ਤੁਸੀਂ ਝੂਠ ਬੋਲ ਦਿੱਤੀ ਔਰ ਝੂਠ ਸਾਬਤ ਹੋ ਗਿਆ ਤਾਂ ਬਹੁਤ ਕਸੂਤੇ ਫਸ ਜਾਓਗੇ। ਉਸ ਕੇਸ ਦੇ ਵਿੱਚ ਤੇ ਸਜ਼ਾ ਪਤਾ ਨਹੀਂ ਹੋਣੀ ਹੈ ਕਿ ਨਹੀਂ ਹੋਣੀ, ਪਰ ਜੱਜ ਸਾਹਿਬ ਜਿਹੜੀ ਉਹ ਤੁਹਾਡੀ ਉਸ ਮਾਮਲੇ 'ਚ ਕਰਵਾਉਣਗੇ ਨਾ, ਉਹ ਵੱਖਰੀ ਹੋਊਗੀ। ਸੋ ਇਹ ਹੁੰਦਾ ਕੋਈ ਇਹਨਾਂ ਨੇ ਮਤਲਬ ਕਿ ਸਟੇਟਮੈਂਟ ਗਲਤ ਦਿੱਤੀ। ਹੁਣ ਦੇਖੋ, ਕਈ ਖਬਰਾਂ ਇਸ ਤਰ੍ਹਾਂ ਦੀਆਂ ਹੁੰਦੀਆਂ, ਉਹ ਥੋੜ੍ਹੀਆਂ ਜਿਹੀਆਂ ਅੰਸ਼ਕ ਰੂਪ ਦੇ ਵਿੱਚ ਆਪਣੇ ਸਾਹਮਣੇ ਆਉਂਦੀਆਂ ਨੇ, ਪਰੰਤੂ ਤਫਸੀਲ ਜਿਹੜੀ ਉਹ ਫਿਰ ਅਗਲੇ ਦਿਨ ਜਦੋਂ ਰਿਪੋਰਟਿੰਗ ਹੁੰਦੀ ਹੈ ਜਮ ਕੇ ਫਿਰ ਪਤਾ ਲੱਗਦਾ। ਤੇ ਇਹਦੇ 'ਚ ਦੱਸਦੇ ਆ ਕਿ ਸ਼ਾਇਦ ਜਿੰਨੀ ਕੁ ਮੈਨੂੰ ਸਮਝ ਆਈ ਆ ਕਿ ਜਿਹੜੀ ਇਹਨਾਂ ਨੇ 19 ਅਗਸਤ ਨੂੰ ਸਮੇਤ ਸੈਣੀ ਦੀ ਜਿਹੜੀ ਰਿਮਾਂਡ ਦੀ ਸਮੁੱਚੀ ਕਾਰਵਾਈ ਸੀ, ਜਿਹੜੀ ਉਹਦੀ ਰੋਕ ਲਾਈ ਸੀ, ਤੇ ਇਹ ਸਾਰੀ ਕਾਰਵਾਈ ਰੁਕ ਗਈ ਆ, ਉਹਦੇ 'ਚ ਕਿਤੇ ਨਾ ਕਿਤੇ ਕੋਈ ਝੂਠ ਪਾਇਆ ਵਿਜੀਲੈਂਸ ਨੇ। ਤਾਂ ਹੁਣ ਕੋਰਟ ਨੇ ਇਹਨਾਂ ਨੂੰ ਕਾਰਨ ਦੱਸੋ ਨੋਟਿਸ ਦੇ ਦਿੱਤਾ। ਕਾਰਨ ਦੱਸੋ ਨੋਟਿਸ ਦਾ ਮਤਲਬ ਕੀ ਹੁੰਦਾ ਕਿ ਭਾਈ ਕਿਉਂ ਨਾ ਤੁਹਾਡੇ ਤੇ ਕਾਰਵਾਈ ਕੀਤੀ ਜਾਵੇ, ਤੁਹਾਨੂੰ ਸਫਾਈ ਦੇਣੀ ਪਵੇਗੀ। ਤਾਂ ਹੁਣ ਇਹ ਉਹਦਾ ਦੇਣਗੇ ਜਵਾਬ। ਉਹਦੇ 'ਚ ਵਕੀਲ ਸਾਹਿਬ ਜਿਹੜੇ ਹੁੰਦੇ ਨੇ, ਕੋਈ ਮੁਕੱਦਮਾ ਝਗੜ ਰਹੇ ਹੁੰਦੇ ਆ ਜਿਹੜੇ ਕਿਸੇ ਧਿਰ ਵੱਲੋਂ, ਉਹ ਵੀ ਫਸ ਜਾਂਦੇ ਆ, ਤਾਂ ਉਹਨਾਂ ਨੂੰ ਜਵਾਬ ਬਣਾ ਕੇ ਹੁਣ ਉੱਥੇ ਦੇਣਾ ਪਵੇਗਾ। ਵੱਡੀ ਗੱਲ ਇਹ ਆ ਕਿ ਜਿਹੜੀ ਵਿਜੀਲੈਂਸ ਬਿਊਰੋ ਦੀ ਹੈਗੀ ਆ ਨਾ ਪਟੀਸ਼ਨ, ਰੀਕਾਲ ਪਟੀਸ਼ਨ ਜਿਹੜੀ ਪਾਈ ਉਹਨਾਂ ਨੇ ਕਿ ਭਾਈ ਇਹ ਜਿਹੜਾ ਫੈਸਲਾ ਉਹ ਇੱਕ ਵਾਰੀ ਰਿਵਿਊ ਕਰ ਲਿਆ ਜਾਏ, ਜੋ ਇਹਨੂੰ ਰਾਹਤ ਦਿੱਤੀ ਗਈ ਆ, ਤਾਂ ਉਹਦੀ ਜਿਹੜੀ ਸੁਣਵਾਈ ਹੈ ਮੇਰੇ ਖਿਆਲ ਦੇ ਨਾਲ ਉਹ ਹਾਲੇ ਕਿਸੇ ਫੈਸਲਾ ਕੁਨ ਦੌਰ ਦੇ ਵਿੱਚ ਨਹੀਂ ਪਹੁੰਚੀ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰੀਏ ਪੰਜਾਬ ਵਿੱਚ, ਜਿਹੜੇ ਰੰਧਾਵਾ ਬਾਜਵਾ ਜੋੜੀ ਨੇ ਦੇ ਖੱਤ ਨੇ ਸਭ ਨੂੰ ਹੈਰਾਨ ਕੀਤਾ ਹੈ। ਹਾਂਜੀ, ਦੇਖੋ ਇਹ ਜੋੜੀ ਉਹ ਜੋੜੀ ਆ ਜਿਹੜੀ ਨਾ ਕਿ ਬਿਨਾਂ ਮਤਲਬ ਕਿ ਪੁੱਛੇ ਦੱਸਿਆਂ ਤੋਂ ਸਿਸਮਾਂ 'ਚ ਵੜ ਜਾਂਦੇ ਸੀ ਜਾ ਕੇ, ਤੇ ਕੋਈ ਗੱਲ ਨਹੀਂ, ਕੋਈ ਰੋਕ ਨਹੀਂ, ਕੋਈ ਟੋਕ ਨਹੀਂ। ਪਰੰਤੂ ਬਾਅਦ ਦੇ ਵਿੱਚ ਫਿਰ ਹਾਲਾਤ ਜੁਦਾ ਹੋ ਗਏ, ਵੱਖਰੇ ਹੋ ਗਏ, ਤੇ ਇਹਨਾਂ ਨੂੰ ਨਵਜੋਤ ਸਿੰਘ ਸਿੱਧੂ ਪਸੰਦ ਆ ਗਿਆ। ਨਵਜੋਤ ਸਿੰਘ ਸਿੱਧੂ ਦੇ ਨਾਲ ਆੜੀ ਹੋ ਗਈ। ਉਸ ਤੋਂ ਬਾਅਦ ਫਿਰ ਉਹ ਜਿਵੇਂ ਨਾ ਰਾਹ ਵੀ ਰਾਹ ਦਾ ਇੱਕ ਗਾਣਾ ਸੀ, ਪੈਂਦਾ ਪੈਂਦਾ ਪੈ ਜਾਂਦਾ ਫਰਕ ਸੋਹਣਿਆ ਵੀ, ਫਿਰ ਫਰਕ ਤੁਹਾਨੂੰ ਪਤਾ ਹੀ ਹੈ ਪੈ ਜਾਂਦਾ ਆ। ਸੋ ਇਹ ਹੁਣ ਥੋੜ੍ਹੇ ਜਿਹੇ ਹੋ ਗਏ
ਹਾਸ਼ੀਏ ਤੇ ਇਉਂ ਹੋ ਗਏ ਕਿ ਰਿਵੋਲਟ ਵਾਲਾ ਮਾਮਲਾ ਇਹਨਾਂ ਨੂੰ ਪੁੱਠਾ ਪਿਆ ਖਾਸਾ। ਉਸ ਤੋਂ ਬਾਅਦ ਹੁਣ ਇਹਨਾਂ ਨੇ ਇੱਕ ਲੈਟਰ ਲਿਖਿਆ ਹੈ, ਉਹ ਵੀ ਵੀਕਐਂਡ ਦੇ ਵਿੱਚ ਹੈ। ਵੀਕਐਂਡ 'ਚ ਅੱਛੀਆਂ ਘਟਨਾਵਾਂ ਕਈ ਵਾਰ ਵਾਪਰ ਜਾਂਦੀਆਂ, ਕਈ ਵਾਰ ਰੌਚਕਤਾ ਵਾਲੀਆਂ ਸਿਆਸੀ ਘਟਨਾਵਾਂ ਜਿਹੜੀਆਂ ਉਹਨਾਂ ਦਾ ਵਾਪਰਨਾ ਹੋ ਜਾਂਦਾ ਵਾ। ਤਾਂ ਇਹ ਵੀ ਇੱਕ ਰੌਚਕ ਸਿਆਸੀ ਘਟਨਾ ਵਾ। ਤਾਂ ਇਹਦੇ 'ਚ ਕੀ ਹੁੰਦਾ ਆ, ਇਹ ਇੱਕ ਲੈਟਰ ਲਿਖਦੇ ਨੇ, ਮਤਲਬ ਕਿ ਸਮੇਂ ਦੀ ਡਿਮਾਂਡ ਕਰਦੇ ਆ ਕਿ ਸਾਨੂੰ ਸਮਾਂ ਦਿਓ ਜੀ, ਅਸੀਂ ਤੁਹਾਡੇ ਨਾਲ ਮੁਲਾਕਾਤ ਕਰਨੀ ਆ, ਸਾਨੂੰ ਸਮਾਂ ਦੇ ਦਿਓ, ਅਸੀਂ ਤੁਹਾਡੇ ਨਾਲ ਕੋਈ ਗੁਫ਼ਤਗੂ ਕਰਨੀ ਆ। ਔਰ ਏਜੰਡਾ ਜਿਹੜਾ ਦੱਸਿਆ ਜਾ ਰਿਹਾ ਉਹ ਹੈ ਮੁੱਖ ਤੌਰ ਤੇ ਕਿ ਬਟਾਲਾ ਸ਼ਹਿਰ ਜਿਹੜਾ ਕਿ ਇਤਿਹਾਸਕ ਸ਼ਹਿਰ ਹੈ, ਜਿਹੜਾ ਧਾਰਮਿਕ ਪੱਖ ਤੋਂ ਵੀ ਬਹੁਤ ਮਹੱਤਤਾ ਰੱਖਦਾ ਸਿੱਖੀਜ਼ਮ ਦੇ ਵਿੱਚ, ਕਿ ਬਟਾਲੇ ਨੂੰ ਜ਼ਿਲ੍ਹਾ ਬਣਾਇਆ ਜਾਵੇ। ਕਿਉਂਕਿ ਮਲੇਰਕੋਟਲਾ ਜ਼ਿਲ੍ਹਾ ਬਣਿਆ ਆਪਾਂ ਨੂੰ ਪਤਾ ਹੀ ਹੈ ਹਾਲ ਦੇ ਦਿਨਾਂ ਦੇ ਵਿੱਚ। ਤਾਂ ਜਦੋਂ ਜ਼ਿਲ੍ਹਾ ਬਣ ਜਾਂਦਾ ਹੈ ਨਾ, ਤਾਂ ਤਕਰੀਬਨ ਕਹਿ ਲਓ ਕਿ ਜਿਹੜੀ ਲੋਕਲ ਰਾਜਨੀਤੀ ਹੁੰਦੀ ਆ ਉਹ ਪ੍ਰਭਾਵਿਤ ਹੁੰਦੀ ਆ ਉਹਦੇ ਨਾਲ। ਹੁਣ ਇਹਦੇ 'ਚ ਕਹਿ ਲਓ ਕਿ ਇੱਕ ਤੀਰ ਦੋ ਨਿਸ਼ਾਨੇ ਜਾਂ ਤਿੰਨ ਵੀ ਕਹਿ ਸਕਦੇ ਹਾਂ ਆਪਾਂ, ਕਿ ਸ਼ਾਇਦ ਰੰਧਾਵਾ ਬਾਜਵਾ ਮਹਿਸੂਸ ਕਰ ਰਿਹਾ ਕਿ ਇੱਕ ਤੇ ਇਹ ਆ ਕਿ ਜੇ ਬਟਾਲਾ ਜ਼ਿਲ੍ਹਾ ਬਣ ਜਾਂਦਾ ਹੈ ਤਾਂ ਰਾਜਨੀਤੀ 'ਤੇ ਫਰਕ ਪਵੇਗਾ, ਜਿਹਦਾ ਆਪਾਂ ਜ਼ਿਕਰ ਕੀਤਾ ਹੈ। ਦੂਜੀ ਚੀਜ਼ ਇਹਦੀ ਸੋਚੀ ਜਾ ਰਹੀ ਹੈ ਹੁਣ ਰੌਚਕਤਾ ਜਿਹੜੀ ਹੈ ਕਿ ਸ਼ਾਇਦ ਟਾਈਮ ਮੰਗ ਕੇ, ਹੁਣ ਦੇਖੋ ਗੱਲ ਇਹ ਆ ਨਾ, ਕੁਛ ਜਾਣ ਲਈ, ਕੁਛ ਕਹਿਣ ਲਈ ਕੁਛ ਹੋਣਾ ਚਾਹੀਦਾ, ਪਰ ਉੱਥੇ ਜਾ ਕੇ ਆਫ ਦੀ ਰਿਕਾਰਡ ਕੀ ਕਹਿਣਾ। ਹੋ ਸਕਦਾ ਕਿ ਮੋਹ ਮੁਹੱਬਤ ਜਿਹੜੀ ਆ ਦੁਬਾਰ ਤੋਂ ਛਾਗ ਪਵੇ, ਅਹਿਸਾਸ ਹੋਣ ਕਿ ਯਾਰ ਆਹ ਗਲਤ ਹੋ ਗਿਆ, ਆਹ ਗਲਤ ਤੁਸਾਂ ਕੀਤਾ, ਆਹ ਗਲਤ ਅਸਾਂ ਕਰ ਲਿਆ। ਸੋ ਇਸ ਤਰ੍ਹਾਂ ਦਾ ਵੀ ਹੈ। ਤਾਂ ਰੌਚਕਤਾ ਇਸੇ ਚੀਜ਼ ਨੂੰ ਲੈ ਕੇ ਆ ਕਿ ਭਾਈ ਇੱਕ ਤਾਂ ਟਾਈਮ ਦਿੰਦੇ ਨੇ ਕਿ ਨਹੀਂ, ਇਹ ਤਾਂ ਟਾਈਮ ਦੱਸੇਗਾ। ਦੂਜਾ ਇਹ ਆ ਕਿ ਕੀ ਹੁਣ ਇਹ ਵੇਖ ਕੇ ਅਗਲਾ ਪਾਸਾ ਤ੍ਰਿਪਤਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਹੋ ਰਹੇ ਕਿ ਕੀ ਵਾਪਸ ਕੈਪਟਨ ਕੈਂਪ ਦੇ ਵੱਲ ਇੱਧਰ ਨੂੰ ਪਰਤ ਰਹੇ ਨੇ। ਇਹ ਦੋ ਤਿੰਨ ਚੀਜ਼ਾਂ ਨੇ ਜਿਹੜਾ ਇਸ ਘਟਨਾਕ੍ਰਮ ਨੂੰ ਕਹਿ ਲਓ ਕਿ ਕਾਫੀ ਰੌਚਕਤਾ ਪ੍ਰਦਾਨ ਕਰਦਾ ਹੈ ਸਾਰਾ ਮਸਾਲਾ। ਜੀ ਜੀ। ਤੇ ਪੰਜਾਬ ਦੇ ਵਿੱਚ ਫਿਰ ਆ ਸਕਦਾ ਹੈ ਬਿਜਲੀ ਸੰਕਟ ਜੀ? ਹਾਂਜੀ ਦੇਖੋ, ਇਹ ਡਰਾਉਣਾ ਵਾਲਾ ਹੀ ਕੰਮ ਆ, ਕਿਉਂਕਿ ਹਾਲੇ ਗਰਮੀ ਗਈ ਨਹੀਂ ਪੂਰੀ, ਮਹੀਨਾ ਤੇ ਵੈਸੇ ਸਤੰਬਰ ਦਾ ਆ, ਗਰਮੀ ਹੈਗੀ ਆ। ਤੇ ਇਹਨਾਂ ਦਿਨਾਂ ਦੇ ਵਿੱਚ ਤਾਂ ਤੁਹਾਨੂੰ ਪਤਾ ਤਾਪ ਬੜੇ ਲੱਗਦੇ ਆ, ਮੁਸੜ ਬਹੁਤ ਹੁੰਦਾ ਆ। ਤੇ ਹੁਣ ਇਹਦੇ ਵਿੱਚ ਕੀ ਆ ਕਿ ਕੁਛ ਰਾਜ ਜਿੱਥੋਂ ਕੋਲਾ ਆਉਂਦਾ ਆ, ਆਪਾਂ ਨੂੰ ਉਦੋਂ ਬਿਜਲੀ ਦੀ ਗੱਲ ਕਰਦੇ ਆ, ਇਹ ਤੱਥ ਜਿਹੜਾ ਉਹ ਮੱਥੇ ਲੱਗਾ ਸੀਗਾ ਕਿ ਅਸੀਂ ਭਾਈ ਜਿਹੜਾ ਕੋਲਾ ਵਾਲਾ ਲਿਆਉਂਦੇ ਆ ਨਾ, ਜੋ ਸਾਡੀ ਨਿਰਭਰਤਾ ਹੈ, ਇਹ ਉਹਨੇ ਇੱਕ ਤਾਂ ਬਿਜਲੀ ਬਹੁਤ ਮਹਿੰਗੀ ਕਰ ਰੱਖੀ ਆ, ਤੇ ਦੂਜਾ ਇਹ ਆ ਕਿ ਉਹਦਾ ਕੋਈ ਪਤਾ ਨਹੀਂ ਹੈਗਾ ਕਿ ਕਦੋਂ ਜਵਾਬ ਹੋ ਜਾਣਾ, ਕਦੋਂ ਕੋਈ ਵਿਪਤਾ ਪੈ ਜਾਣੀ ਆ। ਵੈਸੇ ਤੇ ਤੁਸੀਂ ਇੱਕ ਚੀਜ਼ ਨੋਟ ਕਰਿਓ ਕਿ ਕਾਇਦੇ ਦੇ ਮੁਤਾਬਕ ਜਿਹੜੇ ਥਰਮਲ ਹੁੰਦੇ ਆ ਉਹਨਾਂ ਨੂੰ 1 ਮਹੀਨੇ ਦਾ ਸਟਾਕ ਜਿਹੜਾ ਹੈ ਨਾ ਉਹ ਰਿਜ਼ਰਵ ਰੱਖਣਾ ਹੁੰਦਾ ਹੈ। ਪਰੰਤੂ ਇੱਥੇ ਕੀ ਆਪਾਂ ਦੇਖਿਆ ਸੀਗਾ ਕਿਸਾਨੀ ਸੰਘਰਸ਼ ਦੇ ਦਰਮਿਆਨ ਵੀ, ਜਦੋਂ ਇੱਥੇ ਰੇਲਵੇ ਟਰੈਕ ਜਿਹੜੇ ਮੱਲ ਲੈ ਗਏ ਸਨ, ਤਾਂ ਉਦੋਂ ਵੀ ਇਹਨਾਂ ਦਾ ਜਿਹੜਾ ਸਟਾਕ ਸੀ ਬਹੁਤ ਜਲਦੀ ਮੁੱਕ ਗਿਆ ਸੀ ਕੁਝ ਥਰਮਲ ਪਲਾਂਟ ਦਾ। ਇਹਦਾ ਮਤਲਬ ਹੈ ਕਿ ਉਸ ਨਿਯਮ ਦੀ ਪਾਲਣਾ ਨਹੀਂ ਹੁੰਦੀ। ਬਹਰਹਾਲ ਹੁਣ ਸਮੱਸਿਆ ਕੀ ਆ ਰਹੀ ਆ ਕਿ ਉਧਰ ਪੈ ਗਏ ਆ ਮੀਂਹ ਬਹੁਤ, ਮਤਲਬ ਕਿ ਜਿੱਥੋਂ ਕੋਲੇ ਦੀ ਸਪਲਾਈ ਹੁੰਦੀ ਆ, ਤੇ ਉਹ ਜਿਹੜੇ ਰੈਕ ਆਉਂਦੇ ਨੇ ਉਹ ਆ ਨਹੀਂ ਰਹੇ, ਜੇ ਆ ਰਹੇ ਤੇ ਇੱਕਾ ਦੁੱਕਾ ਆ ਰਹੇ ਆ। ਸਰਕਾਰੀ ਥਰਮਲ ਜਿਹੜੇ ਆ ਉਹ ਤੇ ਕਹਿੰਦੇ ਆ ਕਿ ਬੰਦ ਹੀ ਹੋ ਗਏ ਆ ਤਕਰੀਬਨ। ਡਿਮਾਂਡ ਜਿਹੜੀ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਗਰਮੀ ਯਕਦਮ ਵੱਧ ਗਈ ਆ, ਪਹਿਲਾਂ ਤਾਂ ਮੀਂਹ ਪਏ ਨੇ ਤੇ ਬਾਅਦ ਦੇ ਵਿੱਚ ਹੁਣ ਗਰਮੀ ਖਾਸੀ ਆ, ਡਿਮਾਂਡ ਵੀ ਜ਼ਿਆਦਾ। ਸੋ ਲਿਹਾਜ਼ਾ ਕਿਸੇ ਥਰਮਲ ਦੇ ਕੋਲ 8 ਦਿਨ ਦਾ ਕੋਲਾ ਹੈ, ਕਿਸੇ ਦੇ ਕੋਲ ਕੋਈ 6 ਦਿਨ ਦਾ ਕੋਲਾ ਹੈ। ਇਸ ਤਰ੍ਹਾਂ ਮਤਲਬ ਕਿ ਇੱਕ ਸੰਕਟ ਦੀ ਸੰਭਾਵਨਾ ਹੈ। ਹਾਲਾਂਕਿ ਬਿਜਲੀ ਜਿਵੇਂ ਆਪਾਂ ਦੇਖਦੇ ਹੁੰਦੇ ਹਾਂ, ਟਰਾਂਸਮਿਸ਼ਨ ਕਪੈਸਿਟੀ ਜਿਹੜੀ ਜਿੰਨੀ ਕੁ ਹੈਗੀ ਆ, ਉਹਦੇ ਹਿਸਾਬ ਕਿਤਾਬ ਨਾਲ ਇਹਨਾਂ ਨੂੰ ਜਿਹੜੀ ਬਿਜਲੀ ਹੈ ਉਹ ਤਕਰੀਬਨ ਮੈਨੂੰ ਲੱਗਦਾ ਕਿ 5 ਰੁਪਏ ਨੂੰ ਪੈ ਰਹੀ ਹੈ, ਤੇ ਉਹ ਖਰੀਦ ਰਹੇ ਨੇ ਭਰਪੂਰ ਮਾਤਰਾ 'ਚ, ਤੇ ਖਰੀਦ ਰਹੇ ਨੇ। ਪਰ ਰੌਲਾ ਇਹ ਆ ਕਿ ਜਿੰਨੀ ਕੁ ਸਾਡੇ ਇੱਥੇ ਪ੍ਰੋਡਕਸ਼ਨ ਜਾਂ ਕਹਿ ਲਓ ਕਿ ਪੈਦਾਵਾਰ ਹੈ, ਬਿਜਲੀ ਦਾ ਉਤਪਾਦਨ ਕਹਿ ਲਓ, ਕਿ ਉਹ ਜਿੰਨਾ ਚੱਲਦਾ ਹੈ, ਜੇ ਹੁਣ ਛੱਤੀਸਗੜ੍ਹ ਦੇ ਵਿੱਚ ਜਾਂ ਝਾਰਖੰਡ ਦੇ ਵਿੱਚ ਸਥਿਤੀ ਨਾ ਸੁਧਰੀ ਤਾਂ ਫਿਰ ਉਹ ਬੰਦ ਹੋ ਜਾਏਗਾ। ਫਿਰ ਉਹ ਟਰਾਂਸਮਿਸ਼ਨ ਵਾਲੀ ਹੀ ਸਾਡੇ ਕੋਲ ਸਪਲਾਈ ਰਹਿ ਜਾਏਗੀ, ਜਿਹਦੇ ਨਾਲ ਦਿੱਤਾ ਜਿਹੜੀ ਉਹ ਸੁਭਾਵਿਕ ਆ ਕਿ ਹਾਲੇ ਝੋਨਿਆਂ ਨੂੰ ਵੀ ਪਾਣੀ ਚਾਹੀਦਾ ਹੈ, ਤੇ ਘਰਾਂ ਨੂੰ ਤਾਂ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਬਿਜਲੀ ਜਿਹੜੀ ਹੈ ਨਾ ਉਹ ਚਾਹੀਦੀ ਹੈ, ਗਰਮੀ ਹਾਲੇ ਹੈਗੀ ਆ। ਸੋ ਇਸ ਕਰਕੇ ਇੱਕ ਸਮੱਸਿਆ ਜਾਂ ਦਿੱਕਤ ਜਿਹੜੀ ਆ ਉਹ ਵੱਧ ਸਕਦੀ ਹੈ। ਜੀ ਜੀ ਜੀ। ਝੋਨੇ ਦੇ ਨਵੇਂ ਖਰੀਦ ਨਿਯਮ ਮੰਨਣ ਤੋਂ ਪੰਜਾਬ ਇਨਕਾਰੀ
ਖਰੀਦ 'ਚ ਖੁਆਰੀ ਦੀ ਸੰਭਾਵਨਾ? ਹਾਂਜੀ, ਖੱਜਲ ਖੁਆਰੀ ਤਾਂ ਫਿਰ ਹੋਏਗੀ ਨਾ, ਜਦੋਂ ਕਿਉਂਕਿ ਕੇਂਦਰ ਅਤੇ ਜਿਹੜਾ ਸੂਬਾ ਹੈ ਪ੍ਰਾਂਤ ਆ, ਉਹ ਆਮੋ ਸਾਹਮਣੇ ਹੋ ਗਏ ਤਾਂ ਸਮਝ ਲਓ ਉਹਦੇ 'ਚ ਰਗੜਿਆ ਕਿਹਨੇ ਜਾਣਾ ਆ? ਜਿਹੜਾ ਕਿਸਾਨ ਆ। ਇਹਦੇ 'ਚ ਕੀ ਆ ਕਿ ਦੇਖੋ ਗੱਲ ਇੱਦਾਂ ਹੋਈ ਸੀਗੀ ਕਿ ਇਹਨਾਂ ਦੀ ਇੱਕ ਨਾ ਕਮੇਟੀ ਬਣਾਈ ਸੀਗੀ, ਤੇ ਕਮੇਟੀ ਨੇ ਕੁਛ ਨਿਯਮ ਜਿਹੜੇ ਆ ਉਹ ਚੇਂਜ ਕਰਨ ਦੀਆਂ ਸਿਫਾਰਸ਼ਾਂ ਕੀਤੀਆਂ। ਉਹ ਹੁਣ ਕਿਹੜੇ ਆ ਮੈਂ ਤੁਹਾਨੂੰ ਸੰਖੇਪ ਦੇ ਵਿੱਚ ਦੱਸ ਦਿੰਦਾ। ਵੈਸੇ ਇੱਕ ਦਿਨ ਆਪਾਂ ਅਸ਼ਵਨੀ ਜਿਹੜੀ ਚਿੱਠੀ ਦਾ ਜ਼ਿਕਰ ਕੀਤਾ ਸੀਗਾ, ਜਿਹੜੇ ਇਹਨਾਂ ਦੇ ਹੈਗੇ ਆ ਪੰਜਾਬ ਵਾਲੇ ਭਾਜਪਾ ਦੇ ਪ੍ਰਧਾਨ, ਤਾਂ ਉਹਦੇ ਵਿੱਚ ਵੀ ਆਪਾਂ ਗੱਲ ਦੱਸੀ ਸੀ। ਦੁਬਾਰਾ ਫੇਰ ਕਰ ਦਿੰਦੇ ਆ ਕਲੀਅਰ, ਤਾਂ ਕਿ ਕਿਸੇ ਸਰੋਤੇ ਨੂੰ ਜੀ ਇਹ ਨਾ ਹੋਵੇ ਕਿ ਉਹਦੇ ਕੋਲੋਂ ਜਾਣਕਾਰੀ ਨਾ ਹੋਵੇ। ਦਰਅਸਲ ਕੀ ਆ ਕਿ ਜਿਵੇਂ ਆਪਣਾ ਝੋਨਾ ਹੁੰਦਾ ਹੈ, ਝੋਨੇ ਦੀ ਇੱਕ ਨਮੀ ਦਾ ਪੈਮਾਨਾ ਹੈ, ਨਮੀ ਮੋਇਸਚਰ ਜਿਹਨੂੰ ਆਪਾਂ ਆਖ ਦਿੰਦੇ ਆ, ਉਹ ਅੱਗੇ ਹੈਗਾ 17 ਤੱਕ ਤੁਹਾਡਾ ਝੋਨਾ ਚੱਕਿਆ ਜਾਣਾ। ਜੇ ਜ਼ਿਆਦਾ ਹੈ ਤਾਂ ਤੁਹਾਨੂੰ ਸੁਕਾਉਣਾ ਪਵੇਗਾ ਜਾਂ ਫਿਰ ਕਾਟ ਲੱਗਦੀ ਹੈ ਵਗੈਰਾ ਵਗੈਰਾ, ਇਹ ਸਾਰਾ ਕੁਝ ਚੱਲਦਾ ਹੈ। ਇੱਕ ਤੇ 17 ਤੋਂ ਇਹਨੂੰ ਇਹ ਕਰਨਾ ਚਾਹੁੰਦੇ ਜੇ 14 ਯਾਨੀ ਬਹੁਤ ਘੱਟ ਜਾਏਗਾ। ਫਿਰ ਇੱਕ ਹੁੰਦਾ ਜਿਵੇਂ ਮੰਨ ਲਓ ਟੋਟਾ, ਆਪਾਂ ਅਕਸਰ ਇੱਕ ਨਾ ਬਹੁਤ ਵਾਰੀ ਸ਼ਬਦ ਸੁਣਦੇ ਆ ਕਿ ਚੌਲਾਂ ਦਾ ਟੋਟਾ। ਉਹ ਟੋਟਾ ਜਿਹੜਾ ਆ ਉਹ 25% ਤੱਕ ਹੁੰਦਾ, ਤੇ ਘਟਾ ਕੇ ਹੁਣ ਮੇਰੇ ਖਿਆਲ ਦੇ ਨਾਲ 20 ਕਰਨ ਨੂੰ ਫਿਰਦੇ ਆ। ਫਿਰ ਇੱਕ ਹੋਰ ਹੁੰਦਾ ਜਿਹਨੂੰ ਆਪਾਂ ਬਦਰੰਗ ਕਹਿੰਦੇ, ਦਾਣਾ ਬਦਰੰਗ। ਇਹ ਸ਼ਬਦ ਨਾ ਆਮ ਜਦੋਂ ਆਪਾਂ ਮੰਡੀ 'ਚ ਜਾਂਦੇ ਉਦੋਂ ਸੁਣਨ ਨੂੰ ਮਿਲਦੇ ਨੇ। ਜਿਹੜਾ ਬਦਰੰਗ ਆ ਉਹ ਵੀ ਮੇਰੇ ਖਿਆਲ ਦੇ ਨਾਲ ਇਹ 3% ਸੀ ਪਹਿਲਾਂ, ਤੇ ਉਹਨੂੰ ਇਹ ਘਟਾ ਕੇ ਸ਼ਾਇਦ 2 ਕਰਨਾ ਚਾਹੁੰਦੇ ਨੇ। ਤੇ ਲਾਸਟ ਆ ਕਿ ਜਦੋਂ ਆਪਣੇ ਸ਼ੈਲਰ ਜਿਹੜੇ ਆ ਉਹ ਮਿਲਿੰਗ ਕਰ ਦਿੰਦੇ ਆ ਚੌਲ, ਜਦੋਂ ਦੇਣੇ ਆ ਡਿਲੀਵਰ ਕਰਨੇ, ਤਾਂ ਉਹਦੇ ਵਿੱਚ ਇੱਕ ਇਹਨਾਂ ਦੀ ਭਾਸ਼ਾ 'ਚ ਰੈੱਡ ਗ੍ਰੀਨ ਹੁੰਦਾ ਕਿ ਉਹ ਅੱਗੇ 1% ਸੀ, ਉਹ ਹੁਣ 0 ਕੀਤਾ ਜਾ ਰਿਹਾ। ਤਾਂ ਤੁਸੀਂ ਦੇਖ ਲਓ ਕਿ ਕਿਸਾਨ ਤੋਂ ਲੈ ਕੇ ਸ਼ੈਲਰ ਮਾਲਕ ਸਾਰੇ ਹੀ ਨੂੜੇ ਜਾ ਰਹੇ ਆ। ਕਿਉਂ? ਕਿਉਂਕਿ ਦੇਖੋ ਆਪਾਂ ਇੱਕ ਤਾਂ ਕਲਾਈਮੇਟ ਚੇਂਜ ਦਾ ਬੜਾ ਵੱਡਾ ਪ੍ਰਭਾਵ ਪੈ ਰਿਹਾ ਪੰਜਾਬ 'ਤੇ। ਇਹ ਤਾਂ ਹੁਣ ਸਾਨੂੰ ਜਾਗਣ ਦਾ ਵੇਲਾ ਨਹੀਂ ਤਾਂ ਅਸੀਂ ਰਗੜੇ ਜਾਵਾਂਗੇ, ਬਹੁਤ ਬੁਰੇ। ਕਲਾਈਮੇਟ ਚੇਂਜ ਤੇ ਇੱਥੇ ਕੋਈ ਗੱਲ ਹੀ ਨਹੀਂ ਕਰਦਾ। ਔਰ ਕਮਾਲ ਦੀ ਗੱਲ ਹੈ ਕਿ ਇਨਫੋਰਮੇਸ਼ਨ ਦੀ ਬੜੀ ਘਾਟ ਆ। ਪੰਜਾਬੀ ਮੀਡੀਆ ਨੂੰ ਤਾਂ ਖੁਦ ਨੂੰ ਨਹੀਂ ਪਤਾ ਲੱਗ ਰਿਹਾ ਕਿ ਕਲਾਈਮੇਟ ਚੇਂਜ ਦੇ ਵਿੱਚ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਆਉਗੀਆਂ। ਤਾਂ ਹੁਣ ਸਰਕਾਰ ਦਾ ਕੰਮ ਹੁੰਦਾ ਹੈ ਕਿ ਤੁਸੀਂ ਆਪਣੀ ਖੋਜ ਕਰੋ ਖੇਤੀ 'ਤੇ ਕੀ ਕਰ ਸਕਦੇ ਆ। ਹੁਣ ਰੌਲਾ ਇਹ ਆ ਕਿ ਕਲਾਈਮੇਟ ਚੇਂਜ ਕਰਕੇ ਅਸੀਂ ਕਈ ਵਾਰ ਵੇਖਦੇ ਹਾਂ ਕਿ ਸਤੰਬਰ ਅਕਤੂਬਰ 'ਚ ਝੜੀਆਂ ਲੱਗ ਜਾਂਦੀਆਂ ਨੇ, ਤੇ ਉਹ ਦਿੱਕਤ ਜਿਹੜੀ ਹੈ ਕਿ ਹੁਣ ਖਾਸ ਇਲਾਕੇ ਵਾਸਤੇ ਤਾਂ ਉਹ ਜਿਹੜਾ ਨਮੀ ਵਾਲਾ ਪੈਮਾਨਾ ਉਹ ਸਗੋਂ ਵਧਾਉਣ ਦੀ ਜ਼ਰੂਰਤ ਆ ਕਿ ਜਿੱਥੇ ਤਾਂ ਖੁਸ਼ਕ ਏਰੀਆ ਉੱਥੇ ਤਾਂ ਘਟਾ ਲਓ ਭਾਵੇਂ, ਪਰ ਪੰਜਾਬ ਵਰਗੇ ਸੂਬੇ ਨੂੰ ਤਾਂ ਜ਼ਰੂਰਤ ਜ਼ਿਆਦਾ ਹੈ। ਔਰ ਅੱਛਾ, ਦੂਜੀ ਸਮੱਸਿਆ ਕੀ ਪੈਦਾ ਹੁੰਦੀ ਆ ਕਿ ਝੋਨਾ ਚਲੋ ਵਿਕ ਗਿਆ, ਉਸ ਤੋਂ ਬਾਅਦ ਉਹ ਝੋਨਾ ਲੱਗਣਾ ਸਿਆਲਾਂ 'ਚ ਸ਼ੈਲਰਾਂ 'ਚ, ਤੇ ਕਰਦੇ ਕਰਾਉਂਦੇ ਡਿਲੀਵਰੀ ਉਹਦੀ ਜਿਹੜੀ ਹੋਣੀ ਆ, ਮਤਲਬ ਕਿ ਉਹ ਹੋਣੀ ਗਾ ਗਰਮੀ ਦੇ ਵਿੱਚ, ਅਪ੍ਰੈਲ ਮਈ ਦੇ ਵਿੱਚ, ਮਤਲਬ ਕਿ ਅਮੂਮਨ ਇਹ ਸੀਜ਼ਨ ਆ ਜਾਂਦਾ ਇਹ ਇੱਦਾਂ ਦਾ। ਹੁਣ ਜਦੋਂ ਚੌਲ ਚੁੱਕਿਆ ਉਦੋਂ ਟੈਂਪਰੇਚਰ ਕੀ ਆ, ਤੇ ਜਦ ਚੌਲ ਦੀ ਮਿਲਿੰਗ ਹੋਏਗੀ ਉਦੋਂ ਹੋ ਸਕਦਾ ਟੈਂਪਰੇਚਰ ਵੱਧ ਜਾਵੇ ਤੇ ਉਹਦਾ ਟੋਟਾ ਜ਼ਿਆਦਾ ਬਣੇਗਾ। ਸੋ ਇਸ ਕਰਕੇ ਇਹ ਬੜੀਆਂ ਵਿਪਤਾਵਾਂ ਹੁੰਦੀਆਂ ਨੇ, ਵੱਖੋ ਵੱਖਰੇ ਜਿਹੜੇ ਕੰਮ ਕਰਦੇ ਉਹਨਾਂ ਨੂੰ ਪਤਾ ਹੈ। ਸੋ ਇਸ ਕਰਕੇ ਇਸ ਕਮੇਟੀ 'ਤੇ ਇਤਰਾਜ਼ ਕੀਤਾ ਆ ਅਮਰਿੰਦਰ ਸਰਕਾਰ ਨੇ। ਉਹਨਾਂ ਨੇ ਕਿਹਾ ਕਿ ਦੇਖੋ ਤੁਸੀਂ ਆਪਣੇ ਹਿਸਾਬ ਕਿਤਾਬ ਨਾਲ ਕੰਮ ਕਰੀ ਜਾਂਦੇ ਹੋ, ਤੁਸੀਂ ਇਹ ਜਿਹੜੀ ਮਾਪਦੰਡ ਤੈਅ ਕਰਨ ਵਾਲੀ ਕਮੇਟੀ ਬਣਾਈ ਆ ਉਹਦੇ ਸਾਰੇ ਅਧਿਕਾਰੀ ਜਿਹੜੇ ਆ ਉਹ ਕੇਂਦਰੀ ਹੈ, ਕੇਂਦਰੀ ਸੰਸਥਾਵਾਂ ਦੇ ਆ ਜਾਂ ਜਿਹੜੇ ਵਿਗਿਆਨਕ ਇੰਸਟੀਚਿਊਟ ਆ ਉਹਨਾਂ ਦੇ ਆ। ਸਾਡਾ ਤੁਸੀਂ ਕੋਈ ਬੰਦਾ ਹੀ ਨਹੀਂ ਸ਼ਾਮਲ ਕੀਤਾ। ਕਮਾਲ ਦੀ ਗੱਲ ਹੈ ਕਿ ਅਸੀਂ ਇਹਨੂੰ ਕਿਵੇਂ ਲਾਗੂ ਕਰ ਸਕਦੇ ਹਾਂ। ਸੋ ਸਾਡਾ ਇਨਕਾਰ ਜੇ ਅਸੀਂ ਨਹੀਂ ਲਾਗੂ ਕਰਾਂਗੇ। ਇਹਦਾ ਮਤਲਬ ਹੈ ਕਿ ਨਰਿੰਦਰ ਮੋਦੀ ਸਰਕਾਰ ਨਾ ਸਿਰਫ ਕਿਸਾਨਾਂ ਦੀ ਚੂੜੀ ਕੱਸਣਾ ਚਾਹੁੰਦੀ ਆ, ਬਲਕਿ ਸ਼ੈਲਰ ਮਾਲਕਾਂ ਨੂੰ ਵੀ ਪੂਰੇ ਤੌਰ 'ਤੇ ਤਿਆਰ ਕਰ ਰਹੀ ਆ ਕਿ ਕਾਕੇ ਇਸ ਕੰਮ 'ਚ ਹੁਣ ਤੁਹਾਨੂੰ ਬਹੁਤਾ ਲੰਬਾ ਲਾਹਾ ਨਹੀਂ ਮਿਲਣਾ। ਕਿਉਂ? ਕਿਉਂਕਿ ਜਿਹੜੇ ਸਾਡੇ ਪ੍ਰਾਈਵੇਟ ਪਲੇਅਰ ਹੋਣਗੇ ਜਿੱਥੇ ਉਹ ਸਾਰਾ ਕੁਝ ਕਰਨਗੇ ਨਾ, ਕਾਂਟਰੈਕਟ ਕਰ ਸਕਦੇ ਆ, ਉਹ ਸਾਈਲੋ ਖੋਲ ਸਕਦੇ ਆ, ਸ਼ੈਲਰ ਵੀ ਲਾ ਲੈਣਗੇ, ਕੋਈ ਵੱਡੀ ਗੱਲ ਨਹੀਂ ਹੈ। ਜੀ 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 ਜੀ। ਇਨਫੋਸਿਸ ਦਾ ਵਿਵਾਦ, RSS ਨੇ ਪੰਜ ਜਾਣਿਆਂ ਤੋਂ ਕਿਨਾਰਾ ਕੀਤਾ। ਹਾਂਜੀ, 5 ਜਣਿਆਂ ਇਹਨਾਂ ਦਾ ਨਾ ਇੱਕ ਰਸਾਲਾ ਹੈ, ਮੈਗਜ਼ੀਨ ਹੈ 5 ਜਣਿਆਂ। ਉਹ ਹੁਣ ਵੇਖ ਲਓ ਇਹ ਕਿੱਦਾਂ ਕਿਨਾਰਾ ਕਰਦੇ ਆ, ਕਮਾਲ ਦੀ ਗੱਲ ਆ। ਇਹ ਨਾ ਵੈਸੇ ਤੇ ਦੇਖੋ ਇਹਨਾਂ ਦੇ ਰਸਾਲੇ ਨੇ ਨਾ ਜਿਹੜੀ ਆਲੋਚਨਾ ਕੀਤੀ ਆ, ਮੈਂ ਕਹੂੰਗਾ ਕਿ ਸਹੀ ਕੀਤੀ ਆ ਕੁਛ ਹੱਦ ਤੱਕ। ਇਹ ਨਾ ਜਿਹੜੇ ਇਨਫੋਸਿਸ ਵਾਲੇ ਆ
ਇਹਨਾਂ ਨੇ ਠੇਕਾ ਲਿਆ ਸੀ ਪਹਿਲਾਂ, ਤੁਹਾਨੂੰ ਯਾਦ ਹੋਣਾ GST ਵਾਲਾ ਜੀ GST ਪੋਰਟਲ ਇਹਨਾਂ ਨੇ ਬਣਾਇਆ ਸੀ, ਔਰ ਉਹਦੇ 'ਚ ਜੋ ਛੋਟੇ ਕਾਰੋਬਾਰੀ ਜਾਂ ਕਹਿ ਲਓ ਵੱਡੇ ਕਾਰੋਬਾਰੀ ਜੋ ਉਹਨਾਂ ਦੀ ਜਾਨ ਤੇ ਬਣੀ ਨਾ ਉਸ ਟਾਈਮ, ਉਹ ਜਾਨ ਬਹੁਤ ਖੱਜਲ ਕੀਤਾ ਇਹਨਾਂ ਨੇ। ਅੱਛਾ, ਉਸ ਤੋਂ ਬਾਅਦ ਇੱਕ ਠੇਕਾ ਇਹਨਾਂ ਨੂੰ ਸ਼ਾਇਦ ਮਿਲਿਆ ਸੀ, ਜਿਵੇਂ ਸਾਡਾ ਇੱਥੇ ਇਨਕਮ ਟੈਕਸ ਆ, ਵੀ ਟੈਕਸ ਭਰਨ ਵਾਸਤੇ ਇੱਕ ਪੋਰਟਲ ਬਣਾ ਦਿੱਤਾ ਕਿ ਜਿਹੜੇ ਟੈਕਸ ਪੇਅਰ ਹੈ ਤੁਸੀਂ ਜਾ ਕੇ ਉੱਥੇ ਕਰ ਸਕਦੇ ਹੋ। ਤੇ ਉਹਦੇ 'ਚ ਵੀ ਬਹੁਤ ਕਹਿ ਲਓ ਕਿ ਭਾਰੀ ਖੱਜਲ ਖੁਆਰਤਾ। ਔਰ ਇਹ ਜਿਹੜੀ ਕੰਪਨੀ ਆ ਜਿਹਨੇ ਇਹ ਠੇਕਾ ਲਿਆ, ਇਹਦੇ ਕੁਝ ਮੁਲਾਜ਼ਮ ਜਿਹੜੇ ਆ, ਜੇ ਮੈਂ ਭੁੱਲਦਾ ਨਹੀਂ ਹੈ, ਤੇ ਸਾਲ ਕੁ ਪਹਿਲਾਂ 3 ਕਰਮਚਾਰੀ ਜਿਹੜੇ ਆ ਨਾ, ਉਹ ਸਿੱਧੇ ਮਤਲਬ ਕਿ ਟੈਕਸ ਪੇਅਰ ਨੂੰ, ਕਿਉਂਕਿ ਵਿੱਚ ਇਹ ਮਿਡਲ 'ਚ ਸੀਗੇ, ਇਨਕਮ ਟੈਕਸ ਨੇ ਪਾਏ ਹੋਏ ਸੀਗੇ, ਸਾਰਾ ਡਾਟਾ ਇਹਨਾਂ ਦੇ ਕੋਲ ਰਹਿੰਦਾ ਸੀਗਾ, ਤੇ ਇਹ ਸਿੱਧੇ ਤੌਰ ਤੇ 3 ਮੁਲਾਜ਼ਮ ਇਸ ਦੋ 'ਚ ਫੜੇ ਗਏ ਕਿ ਜਾ ਕੇ ਟੈਕਸ ਪੇਅਰਾਂ ਨਾਲ ਜਾਣਕਾਰੀਆਂ ਸਾਂਝੀਆਂ ਕਰ ਰਹੇ ਸਨ ਕਿ ਕੀ ਹੋਣ ਜਾ ਰਿਹਾ। ਸੋ ਕੁਝ ਐਸਾ ਵੈਸਾ ਕੰਮ ਸੀ ਇਹਨਾਂ ਦਾ। 5 ਜਣਿਆਂ ਵਾਲਿਆਂ ਨੇ ਆਲੋਚਨਾ ਕੀਤੀ ਇਹਨਾਂ ਦੀ, ਠੋਕ ਕੇ ਕੀਤੀ, ਬਹੁਤ ਗੱਡਵੀਂ ਆਲੋਚਨਾ ਕੀਤੀ, ਪਰ ਨਾਲ ਉਹ ਜਿਵੇਂ ਕਹਿੰਦੇ ਹੁੰਦੇ ਕਿ ਦੇਸ਼ ਵਿਰੋਧੀ, ਮਤਲਬ ਕਿ ਦੇਸ਼ ਵਿਰੋਧੀ ਤਾਕਤਾਂ ਲਈ ਕੰਮ ਕਰਦੇ ਨਜ਼ਰ ਆ ਰਹੇ ਆ। ਅੱਛਾ, ਆਲੋਚਨਾ ਸਹੀ ਸੀ, ਪਰ ਜਦੋਂ ਰੌਲਾ ਪੈ ਗਿਆ ਉਸ ਤੋਂ ਬਾਅਦ ਹੁਣ ਰੌਲਾ ਬਹੁਤ ਵੱਡੇ ਪੱਧਰ ਤੇ ਪਿਆ ਕਿ ਜਿਹੜੀ ਇਸ ਤਰ੍ਹਾਂ ਦੀ ਸੰਸਥਾ ਹੈ ਭਾਈ, ਤੁਸੀਂ ਉਹਦੇ ਤੇ ਕਿਵੇਂ ਬਿਨਾਂ ਗੱਲ ਤੋਂ, ਬਿਨਾਂ ਸਬੂਤਾਂ ਤੋਂ ਕੋਈ ਸਵਾਲ ਚੁੱਕ ਰਹੇ ਹੋ ਔਰ ਉਹਨਾਂ ਨੂੰ ਦੇਸ਼ ਵਿਰੋਧੀ ਤੱਕ ਦਾ ਟੈਗ ਦੇ ਰਹੇ ਹੋ। ਤਾਂ ਹੋਇਆ ਕੀ ਹੈ ਕਿ RSS ਨੇ 5 ਜਣੇ, ਜਿਹੜੀ ਇਹਨਾਂ ਦੀ ਹੈ ਨਾ 5 ਜਣੇ, ਆਪਾਂ 5 ਜਣਿਆਂ ਕਹਿ ਦਿੰਦੇ ਹਾਂ, 5 ਜਣਿਆਂ ਵੈਸੇ ਉਹਦਾ ਨਾਮ ਆਪਾਂ ਦੇਖੀਏ ਹਿੰਦੀ 'ਚ, ਤੇ ਉਹਦੇ ਤੋਂ ਹੀ ਹੱਥ ਖਿੱਚ ਲਏ ਕਿ ਸਾਡਾ ਇਹਦੇ ਨਾਲ ਕੋਈ ਤਾਲੁਕ ਨਹੀਂ। ਜਦ ਕਿ ਜੇ ਤੁਸੀਂ ਵੇਖੋਗੇ ਇਹਨਾਂ ਦੇ ਸੰਪਾਦਕਾਂ 'ਚ ਅਟਲ ਬਿਹਾਰੀ ਵਾਜਪਾਈ ਜੀ ਦਾ ਵੀ ਨਾਮ ਆਉਂਦਾ ਹੈ। ਹਿਸਾਬ ਲਾ ਲਓ, ਹਿਸਾਬ ਲਾ ਲਓ। ਹੁਣ ਇੱਕ ਇੱਥੇ ਨਾ ਬੜਾ ਵੱਡਾ ਸਵਾਲ, ਆਲੋਚਨਾ ਸਹੀ ਹੈ, ਆਲੋਚਨਾ ਤੋਂ ਪਿੱਛੇ ਹਟ ਕੇ, ਵੈਸੇ ਤੁਹਾਨੂੰ ਪਤਾ ਗੋਡਸੇ ਤੋਂ ਵੀ ਪਿੱਛੇ ਹਟ ਜਾਂਦੇ ਆ ਜਦੋਂ ਫਸ ਜਾਣ ਕਸੂਤੇ। ਹੁਣ ਜਿਹੜੇ ਸਵਾਲ ਉੱਠ ਰਹੇ ਆ, ਜਿਹੜੇ ਚੰਗੇ ਵੱਡੇ ਪੱਤਰਕਾਰ ਹੈ, ਬੁੱਧੀਜੀਵੀ, ਉਹਨਾਂ ਦਾ ਤਾਂ ਮੱਥਾ ਠਣਕ ਰਿਹਾ ਹੈ ਕਿ RSS ਆਲੋਚਨਾ ਕਰਕੇ 5 ਜਣਿਆਂ, ਜਿਹੜਾ ਉਹਨਾਂ ਦਾ ਰਸਾਲਾ ਮਸ਼ਹੂਰ ਰਿਹਾ, ਪ੍ਰਸਿੱਧ ਰਿਹਾ, ਉਹਨਾਂ ਦੇ ਨਾਲ ਜੁੜਦਾ ਔਰ ਜੋੜ ਕੇ ਦੇਖਿਆ ਜਾਂਦਾ ਹੈ, ਉਹਦੇ ਤੋਂ ਪਿੱਛੇ ਹਟ ਰਿਹਾ। ਇਹਦਾ ਮਤਲਬ ਕਿਤੇ ਇਹ ਤੇ ਨਹੀਂ ਕਿ RSS ਨਾਲੋਂ ਵੀ RSS ਦਾ ਇੱਕ ਗਰੁੱਪ ਜਿਹੜਾ ਗੁਜਰਾਤ 'ਚ ਬੈਠਾ ਹਾਵੀ ਹੋ ਗਿਆ। ਸੋ ਇਸ ਕਰਕੇ ਇਹ ਬਹੁਤ ਵੱਡੇ ਸਵਾਲ ਉੱਠ ਰਹੇ ਆ ਕਿ ਤੁਸੀਂ ਆਪਣੀ ਕੀਤੀ ਆਲੋਚਨਾ ਤੋਂ RSS ਜੇ ਡਰ ਕੇ ਪਾਸੇ ਹੁੰਦਾ ਹੈ ਤਾਂ ਇਹਦਾ ਮਤਲਬ ਇਹ ਕਿ ਮਾਮਲਾ ਜਿਹੜਾ ਅੰਦਰੂਨੀ ਤੌਰ ਤੇ ਕਾਫੀ ਗੰਭੀਰ ਤੇ ਗੁੰਝਲਦਾਰ ਬਣਦਾ ਨਜ਼ਰ ਆ ਰਿਹਾ। ਜੀ ਜੀ ਜੀ। ਸੋ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਆ। ਮਿਲਦੇ ਹਾਂ ਜੀ ਅਗਲੀ ਵਾਰ। ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।